Just Zubair Sahab, over to you. हाँ जी Qissa Qissa Puran Bhagat. हाँ पढ़ो तुसी जीम तो ਜੀ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ। ਉਹੀ ਸੀ ਅਭੀ ਚੱਲਦੀ ਪਈ ਹੈ ਕਿ ਉਹਨੇ ਜਦੋਂ ਗੁਰੂ ਨੂੰ ਕੱਢਦਾ ਖੂਹ ਦੇ ਚੋਂ ਨਾ ਤੀਜੀ ਸਿਆਰਤੀ ਤੇ ਜੀਮ ਤੋਂ ਸ਼ੁਰੂ ਕਰਾਂਗਾ ਮੈਂ। ਠੀਕ ਹੈ ਜੀ ਜੀ ਅੱਛਾ ਜੀ। ਉਹ ਹੁਣ ਸਟੋਰੀ ਸੁਣਾ ਰਿਹਾ ਆਪਣੀ ਪੂਰਨ। ਜੀਮ ਜਦੋਂ ਸੁਣੀ ਰਾਜੇ ਗੱਲ ਮੇਰੀ, ਉਸੇ ਵਕਤ ਮੈਨੂੰ ਸਦਵਾਏ ਕੇ ਜੀ, ਕਹਿਰਵਾਨ ਹੋਏ ਬਾਪ ਦੇ ਨੈਣ ਖੂਨੀ, ਧੱਪਾ ਮਾਰਿਆ ਪਾਸ ਬਿਠਲਾਏ ਕੇ ਜੀ। ਉਸੇ ਵਕਤ ਜਲਾਦਾ ਨੂੰ ਆਖਿਆ ਸੂ, ਖੂਹੇ ਵਿੱਚ ਪਾਓ ਇਹਨੂੰ ਜਾਏ ਕੇ ਜੀ। ਕਾਦਰ ਯਾਰ ਮੀਆਂ ਐਸ ਖੂਹੇ ਅੰਦਰ ਕਰ ਗਏ ਦਾਖਲ ਮੈਨੂੰ ਆਈ ਕੇ ਜੀ। ਇਸ ਵੈਸਾ ਕੋਈ ਖੂਹ ਜਿਹੜਾ ਨਾ ਬੜਾ ਫੈਸੀਨੇਟ ਕਰ ਰਿਹਾ ਮੈਨੂੰ। ਇਹਦੇ ਰਮਜ਼ਾਂ ਬਹੁਤ ਨੇ, ਮਤਲਬ ਕਿ ਅਸੀਂ ਖੋਲ ਕੇ ਥੱਕ ਜਾਈਏ। ਮੈਂ ਅਗਲੇ ਦਿਨ ਇਹਦੀਆਂ ਬਹੁਤ ਰਮਜ਼ਾਂ ਹੋਰ ਮੇਰੇ ਦਿਨ ਚ ਆ ਰਹੀਆਂ ਸੀ, ਮੈਂ ਕਹੀ ਚਲੋ ਵਿਲ ਡਿਸਕਸ ਨੈਕਸਟ ਟਾਈਮ। ਹਾਂਜੀ who's next ਜੀ? ਚਲੋ ਅੱਜ ਤੁਸੀਂ ਕਰਨਾ ਡਿਸਕਸ। हाँ who's जी next? चलो पढ़ो जी मर्जी जी। अपने ਵਧੀਆ ਜੀ ਤੁਸੀਂ ਪੜੋ। Amarjit ji go first. हाँ खुर्शीद जी आ गए ने जी। ਆ ਗਏ ਨੇ ਕਿਸ਼ੋਰ। ਮੈਂ ਕਹਿਣਾ ਸੀਗਾ ਕਿ ਸਾਹਿਬ ਸਾਹਿਬ ਤੁਸੀਂ ਬੜਾ ਸਰਲ ਔਰ ਬੜੇ ਫਲੋ ਦੇ ਵਿੱਚ ਪੜਿਆ, ਬਹੁਤ ਸੋਹਣਾ ਪੜਿਆ। ਅੱਛਾ ਹੁਣ ਮੈਂ ਵੀ ਕੋਸ਼ਿਸ਼ ਕਰਦਾ ਕਿ ਹੇ ਹਾਲ ਸੁਣਾਉਂਦਾ ਗੁਰੂ ਤਾਈ, ਕਿਹਾ ਵਰਤਿਆ ਇਹ ਨਜੂਲ ਮੈਨੂੰ, ਮੇਰੇ ਮਾਂ ਤੇ ਬਾਪ ਦੇ ਵਸ ਨਹੀਂ, ਸਭੇ ਰੱਬ ਦਿਖਾਉਂਦਾ ਸੂਲ ਮੈਨੂੰ। ਕਰੋ ਕਰਮ ਜੀ ਰੱਬ ਦਾ ਵਾਸਤਾ ਜੇ, ਹੋਵਣ ਨੈਣ ਪ੍ਰਾਣ ਵਸੂਲ ਮੈਨੂੰ। ਕਾਦਰ ਯਾਰ ਸੁਣਾਉਂਦਾ ਗੁਰੂ ਤਾਈ, ਪਿੱਛਾ ਦਿਓ ਨਾ ਜਾਇਓ ਸੂ ਮੂਲ ਮੈਨੂੰ। ਇਹ ਬਾਤ ਹਾਂ ਵਧੀਆ ਜੀ। ਹੈ ਖੁਸ਼ੀ ਹੋਈ ਗੁਰੂਨਾਥ ਤਾਈ, ਜਲ ਪਾ ਕੇ ਪੂਰਿਆ ਤੁਰਤ ਮੀਤਾ। ਹੱਥੀ ਆਪਨੇ ਉਸ ਤੇ ਮੂੰਹ ਲਾਇਆ, ਪਰਦੇ ਖੁੱਲ ਗਏ ਜਦੋਂ ਕੁੱਟ ਪੀਤਾ। ਫਿਰ ਪਾ ਪੜਦਾ ਗੁਰੂਨਾਥ ਹੋਰਾਂ, ਪੂਰਨ ਭਗਤ ਤਾਈ ਸਾਵਧਾਨ ਕੀਤਾ। ਕਾਦਰ ਯਾਰ ਆਖਿਆ ਗੁਰੂ ਪੂਰਨ ਤਾਈ, ਬੱਚਾ ਪੂਰਨਾ ਜੋਗ ਹੈ ਦੁੱਖ ਰੀਤਾ। हाँ जी जी मैं पढ़नी आ। हाँ जी ਪੂਰਨ ਦੀ ਜੋਗ ਦੀ ਮੰਗ। ਤੁਹਾਡਾ ਜਿਹੜਾ ਨਾ ਉਹ ਆਪਣਾ ਪੋਠੋ ਆ ਰਹੀ ਫਿਰ ਅਸੀਂ ਮਿਸ ਕਰਨੇ ਆ। ਜੀ ਜੀ ਮੈਂ ਪੜ੍ਹਨੀ ਆ। ਪੂਰਨ ਦੀ ਜੋਗ ਦੀ ਮੰਗ ਤੇ ਗੋਰਖ ਦੀ ਪ੍ਰਾਨਗੀ। ਦਾਲ ਦੇਣ ਲੱਗੇ ਰੁਖਸਤ ਉਸ ਵੇਲੇ, ਗੁਰੂ ਆਖਿਆ ਬੱਚਾ ਜੀ ਮੁਲਕ ਜਾਓ। ਦੇਖ ਬਾਪ ਤੇ ਮਾਈ ਨੂੰ ਠੰਡ ਪੋਸੀ, ਦੁੱਖ ਕਟਿਆ ਜਾਏ ਕਿ ਸੁਖ ਪਾਓ। ਵਾਹ। ਦੇਖ ਬਾਪ ਤੇ ਮਾਈ ਨੂੰ ਠੰਡ ਪੋਸੀ, ਦੁੱਖ ਕਟਿਆ ਜਾਏ ਕਿ ਸੁਖ ਪਾਓ। ਪੂਰਨ ਆਖਦਾ ਬੇਹਿਸਾਬ ਹੈ ਜੀ, ਕੰਨ ਪਾੜ ਮੇਰੇ ਅੰਗ ਖਾਕ ਲਾਓ। ਕਾਦਰ ਯਾਰ ਪੁਕਾਰਦਾ ਗੁਰੂ ਤਾਈ, ਮਿਹਰਬਾਨੀ ਦੇ ਘਰ ਵਿੱਚ ਆਓ। ਮਿਹਰਬਾਨੀ ਦੇ ਘਰ ਵਿੱਚ ਆਓ। ਅੱਛਾ ਜੀ ਹੁਣ ਤਕਰੀਬਨ ਜਿਹੜਾ ਅਸੀਂ ਹੈ ਬਹੁਤ ਹੀ ਕ੍ਰੂਸ਼ਲ ਜਿਹੜਾ ਇੱਕ ਕਿਸੇ ਦਾ ਮੋੜ ਹੈ, ਉੱਥੇ ਅਸੀਂ ਪਹੁੰਚਣ ਵਾਲੇ ਹਾਂ, ਬਲਕਿ ਪਹੁੰਚ ਗਏ ਹਾਂ, ਜਿੱਥੇ ਪੂਰਨ ਭਗਤ ਜਿਹੜਾ ਹੈ ਉਹ ਜੋਗੀ ਬਣੇਗਾ। ਜਿਸ ਤਰ੍ਹਾਂ ਰਾਂਝਾ ਬਣਿਆ ਸੀ ਕੰਨ ਛਿਦਵਾ ਕੇ, ਉਸ ਰਾਹੀਂ ਉਹਨੂੰ ਕਹੇਗਾ ਗੋਰਖਨਾਥ ਕਹਿੰਦਾ ਠੀਕ ਹੈ ਅਸੀਂ ਤੈਨੂੰ ਖੂਹ ਚੋਂ ਕੱਢ ਲਿਆ ਤੇ ਤੂੰ ਜ਼ਿੰਦਾ ਬਚ ਗਿਆ ਤੇ ਹੁਣ ਤੂੰ ਜਾ। ਉਹ ਕਹਿੰਦਾ ਮੈਂ ਕਿੱਥੇ ਜਾਵਾਂ। ਉਹ ਸਾਰਾ ਜਿਹੜਾ ਨਾ ਉਹ ਅਸੀਂ ਅੱਜ ਪੜਾਂਗੇ। ਅਸੀਂ ਜਦੋਂ ਸੁਣੀ ਰਾਜੇ ਗੱਲ ਮੇਰੀ, ਉਸੇ ਵਕਤ ਮੈਨੂੰ ਸਦਵਾ ਕੇ ਜੀ, ਕਹਿਰਵਾਨ ਹੋਏ ਬਾਪ ਤੇ ਨੈਣ ਖੂਨੀ, ਧੱਪਾ ਮਾਰਿਆ ਪਾਸ ਬਠਲਾਏ ਕੇ ਜੀ।
ਉਸੇ ਵਕਤ ਜਲਾਦਾ ਨੂੰ ਆਖਿਆ ਸੂ, ਖੂਹੇ ਵਿੱਚ ਪਾਓ ਇਹਨੂੰ ਜਾਏ ਕੇ ਜੀ। ਕਾਦਰ ਯਾਰ ਮੀਆਂ ਇਸ ਖੂਹੇ ਅੰਦਰ ਕਰ ਗਏ ਦਾਖਲ, ਮੈਨੂੰ ਆਏ ਕੇ ਜੀ। ਦਾਖਲ ਬੜਾ ਸੋਹਣਾ ਲਫ਼ਜ਼ ਹੈ ਇੱਥੇ, ਬੜਾ ਮਿਸਟੀਰੀਅਸ ਜਿਹਾ ਔਰ ਸਰਪ੍ਰਾਈਜ਼ਿੰਗ ਜਿਹਾ ਕਿ ਖੂਹ 'ਚ ਦਾਖਲ ਕੀ ਹੋਣਾ। ਖੂਹ ਦੇ ਵਿੱਚ ਤੇ ਉਹਨਾਂ ਨੇ ਸੁੱਟਿਆ, ਉਹਦੇ ਹੱਥ ਪੈਰ ਕੱਟ ਕੇ ਉਹਨੂੰ ਖੂਹ 'ਚ ਸੁੱਟਿਆ। ਦਾਖਲ ਤੇ ਅਸੀਂ ਸਕੂਲੇ ਹੁੰਦੇ ਹਾਂ, ਕਿਸੇ ਜਗ੍ਹਾ ਦਾ ਹੁੰਦੇ ਹਾਂ ਦਾਖਲ, ਲੇਕਿਨ ਦਾਖਲ ਮਤਲਬ ਹੈਗਾ ਕਿ ਐਂਟਰ ਹੋਣਾ। ਤੇ ਇੱਥੇ ਜਿਵੇਂ ਲੱਗ ਰਿਹਾ ਜਿਵੇਂ ਉਹ ਖੂਹ ਦੇ ਵਿੱਚ ਜਿਹੜੇ ਉਹ 12 ਸਾਲ ਉਹਨੇ ਬਿਤਾਏ ਨੇ, ਜਿਵੇਂ ਕੋਈ ਸਿੱਖਿਆ ਦੇ ਵਿੱਚ, ਕੋਈ ਸਿਖਲਾਈ ਦੇ ਵਿੱਚ, ਕਿਸੇ ਲਰਨਿੰਗ ਦੇ ਵਿੱਚ ਉਹ ਜਿਵੇਂ ਦਾਖਲ ਹੋਇਆ 12 ਸਾਲ। ਔਰ ਕਿਉਂਕਿ ਹੈ ਤੇ ਤਪੱਸਿਆ, ਜਿਹੜੀ 12 ਸਾਲ ਖੂਹ 'ਚੋਂ ਪਿਆ ਰਿਹਾ ਉਹਦਾ ਧੜ ਹੈ ਤੇ ਤਪੱਸਿਆ। ਉਹ ਉੱਥੇ ਅੱਧਾ ਜੋਗੀ ਤੇ ਉਹਨੂੰ ਬਣਾ ਦਿੱਤਾ ਉਹਨੇ, ਖੂਹ ਨੇ। ਔਰ ਉਸ ਤੋਂ ਪਹਿਲੇ 12 ਸਾਲ ਜਦੋਂ ਉਹ ਪੈਦਾ ਹੋਇਆ, ਉਹ ਜਿਹੜਾ ਰਿਹਾ ਉਹਦੇ ਵਿੱਚ ਅੰਡਰਗਰਾਊਂਡ, ਤੇ ਉਹ ਜੋਗੀ ਤੇ ਅੱਧਾ ਬਣ ਗਿਆ, ਉਹਦੀ ਟ੍ਰੇਨਿੰਗ ਤੇ ਹੋ ਗਈ ਹੈ। ਇੱਥੇ ਉਹ ਜਿਹੜਾ ਆਪਣੀ ਜਿਹੜੀ ਕਹਾਣੀ ਹੈ, ਜਿਹੜੀ ਸਾਨੂੰ ਸਾਰਿਆਂ ਨੂੰ ਪਤਾ ਹੈ, ਅੱਗੇ ਅਸੀਂ ਪੜ੍ਹ ਰਹੇ ਹਾਂ, ਉਹਨੂੰ ਬਿਆਨ ਕਰ ਰਿਹਾ ਉਹ। ਲੇਕਿਨ ਥੋੜਾ ਜਿਹਾ ਜਿਸ ਤਰ੍ਹਾਂ ਪੇਸ਼ ਆਇਆ ਸਾਰਾ ਕੁਛ, ਉਸ ਤੋਂ ਥੋੜਾ ਜਿਹਾ ਮੈਨੂੰ ਲੱਗ ਰਿਹਾ, ਸਈਦ ਸਾਹਿਬ ਵੀ ਗੱਲ ਕਰਨਗੇ, ਅਮਰਜੀਤ ਜੀ ਵੀ, ਸਾਰੇ ਦੋਸਤ, ਕਿ ਥੋੜਾ ਜਿਹਾ ਮੈਨੂੰ ਲੱਗ ਰਿਹਾ ਹੱਥ ਉਹਨੇ ਹੌਲਾ ਰੱਖਿਆ ਹੈ। ਜੋ ਉਹਦੇ ਨਾਲ ਬੀਤੀ ਹੈ, ਜਿਸ ਤਰ੍ਹਾਂ ਉਹ ਸਾਰਾ ਉਹਦੇ ਨਾਲ ਬਰੂਟਲ ਔਰ ਉਹਦੇ ਨਾਲ ਬਿਹੇਵੀਅਰ ਹੋਇਆ, ਥੋੜਾ ਜਿਹਾ ਉਹਨੂੰ ਸਟਲ ਕਰਕੇ, ਥੋੜਾ ਜਿਹਾ ਘੱਟ ਕਰਕੇ ਗੱਲ ਕਰ ਰਿਹਾ। ਹਾਂਜੀ, ਗੱਲਬਾਤ ਕਰੋ ਜੀ ਤੁਸੀਂ। ਸਹੀ ਸਾਹਿਬ ਦੱਸੋ ਖੂਹ ਬਾਰੇ ਸਾਨੂੰ। ਪਹਿਲੇ ਤੇ ਇਹ ਜਿਹੜਾ ਉਹ ਐਗਜ਼ੈਜਰੇਟ ਨਹੀਂ ਕਰਦਾ ਪਿਆ, ਜਾਂ ਸਟਲ ਕਰਦਾ ਪਿਆ, ਜਾਂ ਸਪਰੈਸ ਕਰਦਾ ਪਿਆ ਆਪਣੀ ਜਿਹੜੀ ਟ੍ਰੈਜੇਡੀ ਜੋ ਨਾਲ ਬੀਤੀ ਹੈ, ਉਹਦੀ ਵਜ੍ਹਾ ਮੇਰੇ ਖਿਆਲ ਹੈਗੀ ਹੈ ਕਿ ਉਹਦੀ ਜਿਹੜੀ ਨੇਚਰ ਹੈ ਉਹ ਤਬੀਅਤਨ ਦਰਵੇਸ਼ੀ ਹੈ, ਅੰਦਰੋਂ ਜੋਗੀ ਹੈ, ਮਟੀਰੀਅਲਿਸਟ ਨਹੀਂ ਗਾ, ਬੜਾ ਇੰਟਰੋਵਰਟ ਹੈ ਔਰ ਬੜੀ ਤਪੱਸਿਆ ਵਾਲਾ ਹੈ। ਔਰ ਉਹ ਤਪੱਸਿਆ ਉਹਦੀ ਹੋਣੀ ਸ਼ੁਰੂ ਹੋ ਗਈ ਸੀ ਜਦੋਂ 12 ਸਾਲ ਉਹਨੂੰ ਮਾਂ ਪਿਓ ਕੋਲ ਦੂਰ ਬੰਦ ਰੱਖਿਆ ਗਿਆ ਸੀ ਇੱਕ ਮਹਿਲ ਜਾਂ ਜਗ੍ਹਾ ਤੇ। ਉਹਦੀ ਬਿਗਨਿੰਗ ਸੀ ਤਪੱਸਿਆ ਦੀ, ਟ੍ਰੇਨਿੰਗ ਦੀ, ਤੇ ਉਹਦੀ ਜਿਹੜੀ ਮੈਚੁਰਿਟੀ ਸੀ, ਉਹਦੀ ਦੂਸਰੀ ਸਟੇਜ ਜਿਹੜੀ ਸੀ ਉਹ ਹੈ ਖੂਹਾ ਸੀ। ਔਰ ਤੀਸਰੀ ਸਟੇਜ ਜਿਹੜੀ ਹੈ ਜਦੋਂ ਉਹਨੇ ਬਾਲਨਾਥ ਕੋਲੋਂ, ਗੁਰੂ ਕੋਲੋਂ ਫਾਈਨਲ ਟ੍ਰੇਨਿੰਗ ਕੰਪਲੀਟ ਹੋਣੀ ਹੈ। ਸੋ ਇਹ ਜਿਹੜੀ ਪਰਸੀਵੀਅਰੈਂਸ ਹੈ, ਉਹਦੇ ਜਿਹੜੀ ਰੈਜ਼ੀਲੀਅੰਸ ਹੈ, ਔਰ ਇਹ ਇਟਸ ਯੂਨੀਵਰਸਲ ਫੈਕਟ ਕਿ ਤੁਹਾਡੀ ਜਿਹੜੀ ਰੈਜ਼ੀਲੀਅੰਸ ਹੈ ਉਹ ਥਰੂ ਐਕਸਪੀਰੀਅੰਸ ਆਉਂਦੀ ਹੈ, actually going through experience, actually touching the fire and feel the heat। ਤੇ ਇੱਕ ਤੇ ਮੈਨੂੰ ਸਮਝ ਆ ਰਹੀ ਗੱਲ। ਤੇ ਦੂਸਰਾ ਤੁਸੀਂ ਕਿਹਾ ਖੂਹ ਅੰਦਰ ਦਾਖਲ, ਔਰ ਇਹ ਵੈਸੇ ਮੇਰੇ ਵਿੱਚ ਵੀ ਆਈ ਸੀ ਕਿ ਤੁਸੀਂ ਦਾਖਲ ਕਿਸੇ ਬਿਲਡਿੰਗ 'ਚ ਹੁੰਦੇ ਹੋ, ਕਿਸੇ ਇਮਾਰਤ 'ਚ, ਕਿਸੇ ਇੰਸਟੀਟਿਊਸ਼ਨ 'ਚ ਹੁੰਦੇ ਹੋ, ਔਰ ਯੂ ਸਟੈਪ ਇਨ ਕਰਦੇ ਹੋ, ਸਟੈਪ ਡਾਊਨ ਨਹੀਂ ਕਰਦੇ। ਸੋ ਉਹ ਖੂਹੇ ਨੂੰ ਮੇਰੇ ਖਿਆਲ ਰਿਸਪੈਕਟ ਦੇ ਰਿਹਾ ਇੱਥੇ ਕਿ ਆਈ ਰਿਸਪੈਕਟ ਦਿਸ ਖੂਹਾ, ਕਿ ਜਿਹਨੇ ਮੈਨੂੰ ਇਸ ਤਪੱਸਿਆ 'ਚੋਂ ਲੰਘਾਇਆ ਔਰ ਮੈਨੂੰ ਹੋਰ ਰੈਜ਼ੀਲੀਐਂਟ ਬਣਾਇਆ, ਔਰ ਮੈਨੂੰ ਹੋਰ ਸਟਰੈਂਥਨ ਕੀਤਾ, ਮੇਰੇ ਕਰੈਕਟਰ ਨੂੰ, ਮੇਰੀ ਸਪਿਰਿਟ ਨੂੰ, ਉਹਦੀ ਜਿਹੜੀ ਫਿਲੋਸੋਫੀਕਲ ਥਿੰਕਿੰਗ ਹੈ, ਜਿਹੜਾ ਪੈਥ ਜਿਹਦੇ ਤੇ ਉਹਨੇ ਚੱਲਣਾ ਹੈ। ਔਰ ਉਹ ਜਿਵੇਂ ਸ਼ਾਹ ਹੁਸੈਨ ਦੀ ਕਾਫੀ ਹੈ ਕਿ ਮੀਣੀ ਢੱਗੀ ਬਹਿ ਅੰਦਰ ਚੋਏ ਕੇ ਜੀ। ਤੇ ਜਿਹੜਾ ਅੰਦਰ ਬਹਿ ਕੇ ਚੋਣਾ ਸੀ ਨਾ ਮੀਣੀ ਢੱਗੀ ਨੂੰ, ਜੀ ਸ਼ਾਹ ਹੁਸੈਨ ਦੀ, ਮੀਣੀ ਢੱਗੀ ਨਾਮ ਸਾਈ ਦਾ, ਅੰਦਰ ਬਹਿ ਕੇ ਚੋਏ, ਇਹ ਉਹ ਮੈਨੂੰ ਉਹ ਪੈਰਲਲ ਨਜ਼ਰ ਆ ਰਿਹਾ ਸੀ ਬਿਲਕੁਲ ਸਿਚੁਏਸ਼ਨਲੀ, ਕਿ ਇਹ ਉਹਦੇ ਨਾਲ ਹੋ ਰਿਹਾ ਔਰ ਇਹ ਕੌਨਸ਼ੀਅਸ ਹੈ। ਅੱਛਾ, ਇਹ ਕੌਨਸ਼ੀਅਸਲੀ ਇਹਨੂੰ ਸਾਰੀ ਡੀਲ ਕਰਦਾ ਪਿਆ ਵੇ, ਔਰ ਇਹਨੂੰ ਟ੍ਰੈਜੇਡੀ ਨਹੀਂ ਡੀਲ ਕਰਦਾ ਪਿਆ। ਸੋ ਦੈਟ ਇਜ਼ ਅ ਗੁੱਡ ਥਿੰਗ ਅਬਾਊਟ ਦਰਵੇਸ਼। ਤੇ ਜਿਵੇਂ ਬ੍ਰਾਂਝੇ ਨਾਲ ਹੁੰਦਾ ਹੈ। ਤੇ ਖੂਹੇ ਦੀ ਜਿੱਥੇ ਗੱਲ ਸੀ, ਖੂਹਾ ਮੈਨੂੰ ਲੱਗਾ ਜਿਵੇਂ ਇਹ ਖੂਹਾ ਇਸ ਦੁਨੀਆ ਹੈ, ਉਹ ਦੁਨੀਆ ਦੇ ਅੰਦਰ ਜੋ ਤੁਸੀਂ ਸੁੱਟੇ ਜਾਂਦੇ ਹੋ ਹਨੇਰਾ ਹੈ, ਔਰ ਇਸ ਹਨੇਰੇ ਨੂੰ ਤੁਸੀਂ ਈਵਲ ਵੀ ਸਮਝ ਸਕਦੇ ਹੋ,
ਕੋਈ ਲਰਨਿੰਗ ਐਕਸਪੀਰੀਅੰਸ ਸਮਝ ਸਕਦੇ ਹੋ, ਨੈਗੇਟਿਵ ਫੋਰਸਿਸ ਸਮਝ ਸਕਦੇ ਹੋ ਜਿਨ੍ਹਾਂ ਨਾਲ ਤੁਸੀਂ ਡੀਲ ਕਰਨਾ ਹੈ, ਔਰ 12 ਸਾਲ ਤੱਕ ਜਾਂ ਜਿੰਨੀ ਵੀ ਤੁਹਾਡੀ ਲੰਮੀ ਰੈਜ਼ਿਸਟੈਂਸ ਹੈ ਉਸ ਕਰਪਸ਼ਨ ਨੂੰ ਡੀਲ ਕਰਨ ਵਾਸਤੇ ਤੇ ਉਹਦੇ ਤੋਂ ਬਾਹਰ ਆਉਣ ਵਾਸਤੇ, ਜਿਹਦੇ ਬਾਰੇ ਸ਼ਾਇਦ ਰੂਸੋ ਨੇ ਵੀ ਕਿਹਾ ਸੀ ਕਿ ਜਿਹੜਾ ਸਿਵਲਾਈਜੇਸ਼ਨ ਹੈ ਉਹ ਕਰਪਟ ਕਰ ਦਿੰਦੀ ਹੈ ਸਿਟੀ ਲਾਈਫ ਜਿਹੜੀ ਹੈ ਬੰਦੇ ਨੂੰ, ਤੇ ਨੇਚਰ ਦੇ ਕੋਲ ਅਗਰ ਰਵੇ ਤੇ ਉਹ ਪਿਓਰ ਰਹਿੰਦਾ। ਤੇ ਉਹ ਮੇਰਾ ਉਧਰ ਧਿਆਨ ਜਾ ਰਿਹਾ ਸੀ ਇਸ ਰਮਜ਼ ਵੱਲ ਕਿ ਖੂਹਾਂ ਤੇ ਕਾਫੀ ਰਮਜ਼ਾਂ ਹੋ ਸਕਦੀਆਂ, ਤੇ ਇੱਕ ਮੇਨ ਨਜ਼ਰ ਚ ਆਇਆ ਸੀ ਕਿ ਖੂਹਾਂ ਇੱਕ ਉਹ ਬਲਦਾ ਤੰਦੂਰ ਹੈ ਜਾਂ ਉਹ ਇੱਕ ਟ੍ਰੈਜਿਕ ਐਕਸਪੀਰੀਅੰਸ ਨੇ ਜਿਹਦੇ ਚ ਬੰਦੇ ਨੂੰ ਜਿਹੜਾ ਲੰਘ ਕੇ ਬਚ ਜਾਏ ਤੇ ਉਹ ਬਚ ਜਾਂਦਾ ਹੈ, ਤੇ ਜਿਹੜਾ ਉਸ ਖੂਹੇ ਦਾ ਜਾਂ ਉਸ ਈਵਲ ਦਾ ਹਿੱਸਾ ਬਣ ਜਾਏ ਉਹ ਨਹੀਂ ਬਚਦਾ। ਮੈਂ ਨਾ ਕਹਿਣਾ ਸੀ, ਜ਼ਿਆਦਾ ਨਹੀਂ ਸਮਝ ਕਹਿਣਾ ਚਾਹੁੰਦਾ ਕੁਛ, ਸੌਰੀ। ਅੱਛਾ, ਇਹ ਜਿਹੜੀ ਹਾਂਜੀ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਉਸ ਮਰਲਿਆਂ ਤੋਂ ਜਾਂ ਇੱਕ ਸਟੇਜ ਤੋਂ ਲੰਘਣਾ ਪਿਆ, ਪਹਿਲੂ ਬਚਪਨ ਨਾ ਜਿਹੜਾ ਉਹ ਭੋਰੇ ਪਾਇਆ ਸਾ ਉਸकी, ਫਿਰ ਇੱਕ ਖੂਹ ਵਿੱਚ ਉਸकी ਪਾਈ ਛੋੜਿਆ, ਉਸ ਵਿੱਚ ਸਿੱਖ ਵੀ ਇੱਕ ਹੋਣੀ, ਉਸ ਵਿੱਚ ਮਿਗੀ ਇੱਕ ਨਾ ਸਾਈਕੋਲੋਜੀਕਲ ਐਕਸਪਲੇਨੇਸ਼ਨ ਵੀ ਇਸਨੀ ਦਿਸਣੀ ਪਈ। ਅਮਰ ਸਾਹਿਬ ਸ਼ਾਇਦ ਅਗਰੀ ਕਰਸਣ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਸਖਤੀ ਕੱਟਣੇ ਹੋ, ਟਰਾਮਾ ਤੋਂ ਗੁਜ਼ਰਨੇ ਹੋ, ਤੇ ਤੁਸੀਂ ਕੀ ਨਾ ਇੱਕ ਸਾਈਕੋਲੋਜੀਕਲ डिसोसिएशन भी होनी, ਤੇ ਫਿਰ ਉਹ ਤੁਸੀਂ ਕਿ ਉਹ ਚੀਜ਼ ਨਾਰਮਲ ਵੀ ਲੱਗਣੀ ਜਾਂ ਫਿਰ ਤੁਸੀਂ ਉਸ ਨਾਲ डिसोसिएट ਕਰੀ ਦਸ਼ੋ। ਤੇ ਇਹ ਜਿਹੜੀ ਹੁਣ ਜਿਸ ਤਰ੍ਹਾਂ ਉਹ ਕਹਾਣੀ ਦੱਸਣਾ ਪਿਆ ਤੇ ਉਹ ਉਤਨਾ ਇੰਪੈਕਟ ਉਸ ਜ਼ੁਲਮ ਨਾਲ ਜਾਂ ਉਸ ਜ਼ਿਆਦਤੀ ਨਾਲ ਬਿਆਨ ਨਹੀਂ ਕਰਨਾ ਪਿਆ, ਤੇ ਇੱਕ ਸਾਈਕੋਲੋਜੀਕਲ डिसोसिएशन ਦਿਸਣੀ ਪਈ ਕਿ ਉਹ ਕਹਾਣੀ ਆ ਬਿਆਨ ਕਰਨਾ ਪਿਆ, ਉਸ ਵਿੱਚ ਜਿਹੜੀ ਇੱਕ ਉਸ ਵਕਤ ਸ਼ੁਰੂ ਵਿੱਚ ਤੁਸੀਂ ਕੀ ਲਗਾ ਸੀ ਨਾ ਕਿ ਬਹੁਤ ਜ਼ੁਲਮ ਹੋਣਾ ਪਿਆ, ਉਹ ਕਹਾਣੀ ਜ਼ਿਆਦਾ ਲੱਗਣੀ ਪਈ ਤੇ डिसोसिएशन ਇੱਕ ਹੋਣੀ ਪਈ ਉਸਨੇ ਬਾਹਰ। ਹਾਂਜੀ ਮਦੀਆ ਜੀ। Yeah, मैं add करना चाहूंगी as well to what Kishore ji just said कि एक disconnection feel होता as well, like he's processed 12 साल which इसने सारा process किया what's happened to him, and there's a disconnection कि and so all story बता रहा like he is, like there's no emotions. I think he's completely disconnected. That's what I feel. I don't know. ਇਹਦੇ ਚ ਇਹ ਜਿਹੜਾ ਉਸ ਵਕਤ ਜਲਾਦਾਂ ਨੂੰ ਆਖਿਆ ਸੋ ਖੂਹੇ ਵਿੱਚ ਪਾਓ ਇਹਨੂੰ ਜਾਏ ਕੇ ਜੀ, ਇੱਥੇ ਜਿਹੜਾ ਉਹਦੇ ਹੱਥ ਪੈਰ ਵੱਢਣ ਦਾ ਜ਼ਿਕਰ ਹੈ ਉਹਨੂੰ ਉਹ ਛੱਡ ਗਿਆ। ਪੂਰਨ ਜਿਹੜਾ ਉਹਦਾ ਜ਼ਿਕਰ ਨਹੀਂ ਕੀਤਾ, ਉਹਨੇ ਜਲਾਦਾਂ ਦਾ ਜ਼ਿਕਰ ਕੀਤਾ ਤੇ ਇਹਨੇ ਕਿਹਾ ਇਹਨੂੰ ਖੂਹ ਦੇ ਵਿੱਚ ਪਾ ਦਿਓ। ਖੂਹ ਦੇ ਵਿੱਚ ਤੇ ਕੋਈ ਬੰਦਾ ਵੀ ਇਹਨੂੰ ਪਾ ਸਕਦਾ ਸੀ, ਤੇ ਇੱਥੇ ਥੋੜਾ ਜਿਹਾ ਮੈਨੂੰ ਲੱਗ ਰਿਹਾ ਕਿ ਉਹ ਜਿਹੜੇ ਹੱਥ ਪੈਰ ਵੱਢਣ ਵਾਲੀ ਗੱਲ ਹੈ, ਜਿਹੜੀ ਬਹੁਤ ਹੀ ਇੱਕ ਬਰੂਟਲ ਗੱਲ ਹੈ, ਉਹਨੇ ਉਹ ਨਹੀਂ ਕੀਤੀ ਪੂਰਨ ਨੇ। But Zubair वो visual है, that's visual. Because Gorakhnath, he's seen the state he's in. ਹਾਂ ਨਹੀਂ, ਉਹ ਤੇ ਗੋਰਖਨਾਥ ਨੇ ਉਹਨੂੰ ਕੱਢਿਆ, ਉਹਦੇ ਹੱਥ ਪੈਰ ਤੇ ਨਹੀਂ ਸੀ। ਗੋਰਖਨਾਥ ਨੇ ਕੱਢਿਆ ਉਹਨੂੰ, ਉਹਨੇ ਉਹਦੇ ਹੱਥ ਪੈਰ ਜੋੜੇ ਨੇ, ਤੇ ਸ਼ਾਇਦ ਇਸ ਵਜ੍ਹਾ ਨਾਲ ਉਹਨੇ ਨਹੀਂ ਕੀਤੀ, ਹੋ ਸਕਦਾ ਵੀ ਵਜ੍ਹਾ ਹੋਵੇ। The brutality evident what his father did to him is evident completely. Yeah. ਲੇਕਿਨ ਉਹ ਇੱਕ ਬਹੁਤ ਹੀ ਇੱਕ ਪਰਦਾ ਪਾ ਕੇ ਗੱਲ ਕਰ ਰਿਹਾ। मेरे ख्याल से दरवेशी तबीयत दिखाने की कोशिश कर, क्योंकि कैरेक्टर बड़ा दरवेशी है, दुनियादारी च नहीं गा। देखो ना, ਉਹਨੂੰ ਦੁਨੀਆਦਾਰੀ ਚ ਫਸਾਉਣ ਵਾਸਤੇ ਦੋ ਬੁੱਢੀਆਂ ਦੀ ਜ਼ਿੰਦਗੀ ਚਾਹੀਏ, ਲੇਕਿਨ ਉਹਨੇ ਚੂਜ਼ ਕੀਤਾ ਕਿ ਨਹੀਂ, ਮੈਂ ਦੁਨੀਆਦਾਰੀ ਚ ਨਹੀਂ ਪੈਣਾ। ਇਸ ਐਸਥੈਟਿਸਿਜ਼ਮ ਉਹਨੇ ਪ੍ਰੈਫਰ ਕੀਤਾ, ਔਰ ਉਹਦਾ ਕੰਸਿਸਟੈਂਟ ਹੈ, ਉਹਦਾ ਕੈਰੈਕਟਰ ਜਿਹੜਾ ਨਾ ਕੰਸਿਸਟੈਂਟ ਥਰੂਆਊਟ ਲਾਈਕ ਐਨੀ ਅਦਰ ਹੀਰੋ। तो प्लस वो एग्जैजरेट नहीं कर रहा, वो बड़ा सप्रेस से बड़ा काम कैरेक्टर है, वो चीज़ां एग्जैजरेट करना नहीं गा और पर्दा पाना वाला कैरेक्टर, जिवें शेर जुबैर साहब ने कहा
and that is very much quality of a good hero. ਮੈਂ ਥੋੜਾ ਦੇਖ ਰਿਹਾ ਸੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਜ਼ੁਬੈਰ ਸਾਹਿਬ ਤੁਹਾਡਾ ਬਹੁਤ ਹੀ ਥੈਂਕ ਯੂ, ਸ਼ੁਕਰੀਆ ਕਿ ਤੁਸੀਂ ਇਹ ਲਫ਼ਜ਼ ਜਿਹੜਾ ਦਾਖਲ ਦੇ ਉੱਤੇ ਸਾਨੂੰ ਫੋਕਸ ਕਰਵਾਇਆ ਕਿ ਖੂਹ ਦੇ ਵਿੱਚ ਉਹ ਦਾਖਲ ਹੋਇਆ। ਲਫ਼ਜ਼ ਦੀ ਅਹਿਮੀਅਤ ਮੈਂ ਨਹੀਂ ਸੀ ਸੋਚਿਆ ਇਸ ਤਰ੍ਹਾਂ ਜਿੱਦਾਂ ਤੁਸੀਂ ਦੱਸ ਰਹੇ ਹੋ, ਪਰ ਇਹ ਬਹੁਤ ਵੱਡੀ ਗੱਲ ਹੈ ਕਿ ਜ਼ਿੰਦਗੀ ਦੀ ਇੱਕ ਫੇਜ਼ ਜਦੋਂ ਖਤਮ ਹੋਈ ਆ, ਲੋਕਾਂ ਨੇ ਪੜ੍ਹਾਇਆ, ਉਹਨੂੰ ਸਿੱਖਿਆ ਦਿੱਤੀ ਸਾਰੀ, ਦੂਸਰੀ ਫੇਜ਼ ਜਿਹੜੀ ਆ ਖੂਹ ਦੇ ਵਿੱਚ, ਜਿੱਦਾਂ ਤੁਸੀਂ ਕਹਿੰਦੇ ਸਕੂਲ ਦੇ ਵਿੱਚ, ਜ਼ਿੰਦਗੀ ਦੀ ਦੂਸਰੀ ਫੇਜ਼ ਜਿਹੜੀ ਕਿ ਸੈਲਫ ਲਰਨਿੰਗ ਦੀ ਸਟੇਜ ਆ। ਪਹਿਲਾਂ ਲੋਕਾਂ ਤੋਂ ਸਿੱਖਣਾ, ਦੂਸਰਾ ਸੈਲਫ ਲਰਨਿੰਗ ਦੀ ਸਟੇਜ ਦੇ ਵਿੱਚ ਐਂਟਰ ਕੀਤਾ। ਖੂਹ ਦੇ ਵਿੱਚ ਜਿਹੜਾ ਹੋਇਆ ਉਹਨੂੰ ਸੈਲਫ ਆਈ ਗੈਸ ਇੰਟਰੋਸਪੈਕਸ਼ਨ ਕਰਨ ਦਾ ਟਾਈਮ ਮਿਲਿਆ, ਸੈਲਫ ਡਿਵੈਲਪਮੈਂਟ ਹੋਣੀ ਸ਼ੁਰੂ ਹੋਈ, ਉਹਦੀ ਆਪਣੀ ਕਹਿ ਸਕਦੇ ਇੱਕ ਸੈਲਫ ਆਈਡੈਂਟਿਟੀ ਬਣਨੀ ਸ਼ੁਰੂ ਹੋਈ। ਸੋ ਵੈਸੇ ਵੀ ਉਹਨਾਂ ਦਿਨਾਂ ਦੇ ਵਿੱਚ, ਇਸ ਜ਼ਮਾਨੇ ਦੇ ਵਿੱਚ 8ਵੀਂ 9ਵੀਂ 11ਵੀਂ ਮੇਰੇ ਖਿਆਲ ਸਦੀ ਦੇ ਵਿੱਚ ਲੋਕਾਂ ਦੀ ਐਵਰੇਜ ਲਾਈਫ ਸਪੈਨ ਤਾਂ 35-40 ਸਾਲ ਹੀ ਹੁੰਦੀ ਸੀ, ਜ਼ਿਆਦਾ ਨਹੀਂ ਹੁੰਦੀ, ਥੋੜੀ ਉਮਰ ਹੁੰਦੀ ਸੀ। 12 ਸਾਲ ਜ਼ਿੰਦਗੀ ਪੜ੍ਹਦਿਆਂ ਪੜ੍ਹਾਉਂਦਿਆਂ ਤੇ 12 ਸਾਲ ਫਿਰ ਅੱਗੇ ਸਿੱਖਣਾ ਤੇ 12 ਸਾਲ ਦੇ ਵਿੱਚ ਅੱਗੇ ਹੋਰ ਕੰਮ ਕਰਨੇ। ਸੋ ਮੇਰੇ ਖਿਆਲ ਜ਼ਿੰਦਗੀ ਦੇ ਅਗਲੀ ਸਟੇਜ ਪੜਾਅ ਦੇ ਵਿੱਚ ਐਂਟਰ ਹੋਣ ਦਾ ਜਿਹੜਾ ਤੁਸੀਂ ਦਾਖਲੇ ਦੀ ਲਈ ਆ ਗੱਲ, ਇਹ ਮੈਨੂੰ ਬੜੀ ਐਕਸਾਈਟ ਕੀਤੀ ਹੈ ਕਿ ਹੁਣ ਉਹ ਦੂਜਿਆਂ ਦੀ ਸਿੱਖਿਆ ਸਿਖਾਈਆਂ ਨੂੰ ਛੱਡ ਕੇ ਖੁਦ ਆਪਣੀ ਸੈਲਫ ਆਈਡੈਂਟਿਟੀ, ਸੈਲਫ ਰੀਅਲਾਈਜੇਸ਼ਨ ਦੀ ਗੱਲ ਵਾਲੇ ਧਿਆਨ ਦੇ ਰਿਹਾ ਔਰ ਅੱਗੇ ਹੋਰ ਡਿਵੈਲਪ ਹੋਏਗੀ ਜਿਉਂ ਅੱਗੇ ਜਾਏਗਾ। ਸੋ ਮੈਨੂੰ ਇਹ ਬੜਾ ਪਸੰਦ ਹੈ ਜਿਹੜਾ ਦਾਖਲ ਖੂਹ ਦੇ ਵਿੱਚ ਹੋਣ ਦੀ ਉਹਨੇ ਰਮਜ਼ ਦਿੱਤੀ। ਮਿਹਰਬਾਨੀ ਜੀ। ਚਲੋ ਜੀ ਅਗਲਾ ਪੜ੍ਹੀਏ। ਹੇ ਆਪਣਾ ਈਸ਼ਵਰ ਜੀ ਤੁਸੀਂ ਚਲੋ ਪੜੋ। ਹੇ ਹਾਲ ਸੁਣਾਉਂਦਾ ਗੁਰੂ ਤਾਈ। ਜੀ ਮੈਂ ਪੜ੍ਹਨੀ ਹੈ। ਹੇ ਹਾਲ ਸੁਣਾਉਂਦਾ ਗੁਰੂ ਤਾਈ, ਕਿਹਾ ਵਰਤਿਆ ਇਹ ਨਜ਼ੂਲ ਮੈਨੂੰ, ਮੇਰੀ ਮਾਏ ਤੇ ਬਾਪ ਦੇ ਵਸ ਨਹੀਂ, ਇਹ ਰੱਬ ਵਖਾਵੇ ਹੁਣ ਸੂਲ ਮੈਨੂੰ। ਕਰੋ ਕਰਮ ਭਗਵਾਨ ਦਾ ਵਾਸਤਾ ਜੇ, ਹੋਵਨ ਨੇ ਨੈਣ ਪ੍ਰਾਨ ਵਸੂਲ ਮੈਨੂੰ। ਇੱਥੇ ਨਾ ਸਿੰਘ ਸਾਹਿਬ 2 ਲਾਈਨਾਂ ਸਾਡੀ ਕਿਤਾਬ ਵਿੱਚ ਘੱਟ ਹੈਗੀਆਂ ਨੇ। ਅਮਰਜੀਤ ਨੇ ਪੂਰੀਆਂ ਪੜ੍ਹੀਆਂ ਨੇ। ਮੈਂ ਉਹਦੇ 2 ਲਾਈਨਾਂ ਜਿਹੜੀਆਂ ਛੱਡੀਆਂ ਹੋਈਆਂ ਮੈਂ ਪੜ੍ਹ ਦੇਣਾ, ਰਿਕਾਰਡਿੰਗ 'ਚੋਂ ਆ ਜਾਣਗੀਆਂ ਤੇ ਉੱਥੋਂ ਸੁਣ ਕੇ ਫਿਰ ਦੋਸਤ ਐਡ ਕਰ ਲੈ। ਕਾਦਰ ਯਾਰ ਸੁਣਾਉਂਦਾ ਗੁਰੂ ਤਾਈ, ਪਿੱਛਾ ਦੇ ਨਾ ਜਾਓ ਸੋ ਮੂਲ ਮੈਨੂੰ। ਅਮਰਜੀਤ ਨੇ ਮੈਂ ਥੋੜਾ ਜਿਹਾ ਡਿਫਰੈਂਟ ਪੜ੍ਹਿਆ ਸੀ, ਸ਼ਾਇਦ ਇਹੀ ਪੜ੍ਹਿਆ ਸੀ। ਨਹੀਂ ਇਹ ਚੀਜ਼ ਹੈ। ਹਾਂ, ਕਾਦਰ ਯਾਰ ਸੁਣਾਉਂਦਾ ਗੁਰੂ ਤਾਈ, ਪਿੱਛਾ ਦੇ ਨਾ ਜਾਓ ਸੋ ਮੂਲ ਮੈਨੂੰ। ਅੱਛਾ, ਉਹ ਕੰਟੀਨਿਊ ਚੱਲ ਰਹੀ ਹੈ ਜਿਹੜੀ ਉਹ ਕਹਾਣੀ ਸੁਣਾ ਰਿਹਾ ਆਪਣੀ, ਉਹ ਅਗਲੇ ਬੰਦ 'ਚ ਵੀ ਜਾਰੀ ਹੈ। ਹੇ ਹਾਲ ਸੁਣਾਉਂਦਾ ਗੁਰੂ ਤਾਈ। ਹਾਲ ਜਿਹੜਾ ਲਫ਼ਜ਼ ਹੈ ਵੀ ਬੜਾ ਪਾਵਰਫੁਲ ਲਫ਼ਜ਼ ਹੈ। ਅਸੀਂ ਇਹਨੂੰ ਐਵੇਂ ਜਿਹਾ ਕਰਕੇ ਲੰਘ ਜਾਂਦੇ ਹਾਂ, ਲੇਕਿਨ ਹਾਲ ਜਿਹੜਾ ਬੜਾ, ਇਹਦੇ ਵਿੱਚ ਬਹੁਤ ਕਈ ਮੀਨਿੰਗ ਨੇ। ਇੱਕ ਤੇ ਹੈ ਕਿ ਅਸੀਂ ਕਹਿੰਦੇ ਹਾਂ ਇੱਕ ਦੂਜੇ ਨੂੰ ਕੀ ਹਾਲ ਹੈ ਜੀ, ਤੇਰੀ ਕੰਡੀਸ਼ਨ ਕੀ ਹੈ। ਫਿਰ ਅਸੀਂ ਕਹਿੰਦੇ ਹਾਂ ਹਾਲ ਦੀ ਘੜੀ। ਹਾਲ ਦੀ ਘੜੀ ਮਨੇ ਪ੍ਰੈਜ਼ੈਂਟ ਜਿਹੜਾ ਹੈ, ਪ੍ਰੈਜ਼ੈਂਟ ਟਾਈਮ ਜਿਹੜਾ ਹੈ ਜਿਹਦੇ ਵਿੱਚੋਂ ਤੁਸੀਂ ਲੰਘ ਰਹੇ ਹੋ। ਪ੍ਰੈਜ਼ੈਂਟ ਟਾਈਮ ਵੀ ਹੈ, ਤੁਹਾਡੀ ਪ੍ਰੈਜ਼ੈਂਟ ਕੰਡੀਸ਼ਨ ਵੀ ਹੈ, ਤੁਹਾਡਾ ਜਿਹੜਾ ਹੈ ਹਾਲ ਅਖਵਾਲ ਵੀ ਹੈ ਤੁਹਾਡਾ, ਔਰ ਪੂਰਾ ਜਿਹੜਾ ਤੁਹਾਡਾ ਉਸ ਵੇਲੇ ਜਿਸ ਤੁਸੀਂ ਹੈ, ਉਹ ਜਿਹੜਾ ਤੁਹਾਡਾ ਬੀਇੰਗ ਪ੍ਰੈਜ਼ੈਂਟ ਹੈ, ਬੀਇੰਗ ਜਿਹੜੇ ਉਹ ਭਾਵੇਂ ਉਹ ਕ੍ਰਾਈਸਿਸ 'ਚ ਹੈ, ਖੁਸ਼ੀ 'ਚ ਹੈ, ਜਿਸ ਚੀਜ਼ 'ਚ ਵੀ ਹੈ, ਉਹ ਹੈ ਹਾਲ ਤੁਹਾਡਾ। ਹਾਲ ਸੁਣਾਉਂਦਾ ਗੁਰੂ ਤਾਈ, ਕਿਹਾ ਵਰਤਿਆ ਐ ਨਜ਼ੂਲ ਮੈਨੂੰ। ਵਰਤਿਆ ਮੈਨੇ ਪੇਸ਼ ਆਇਆ, ਹੋਇਆ। ਨਜ਼ੂਲ ਮੈਨੇ ਜ਼ਵਾਲ, ਹੇਠਾਂ ਆਉਣਾ, ਕਿ ਮੇਰੇ ਨਾਲ ਕੀ ਜਿਹੜੀ ਹੈ, ਕੀ ਮੇਰੇ ਨਾਲ ਵਰਤੀ ਗਈ, ਕੀ ਮੇਰੇ ਨਾਲ ਪੇਸ਼ ਆਈ, ਕੀ ਭੈੜ ਮੇਰੇ ਨਾਲ ਵਰਤਿਆ ਗਿਆ।
ਮੇਰੇ ਮਾਈ ਤੇ ਬਾਪ ਦੇ ਵਸ ਨਹੀਂ, ਇਹ ਰੱਬ ਵਿਖਾਵੇ ਹੁਣ ਸੂਲ ਮੈਨੂੰ। ਅੱਜ ਕੱਲ ਦੇ ਮਾਵਾਂ ਨੂੰ ਮਾਈ ਕਹੋ ਤੇ ਉਹ ਗਰਮੀ ਖਾ ਜਾਂਦੀਆਂ ਨੇ, ਕਹਿੰਦੇ ਮਾਈ ਕਿੱਥੋਂ ਮੈਂ ਹੋ ਗਈ। ਹੁਣ ਸਮਝਦੇ ਨੇ ਲੋਕੀ ਕਿ ਓਲਡ ਵੂਮਨ ਜਿਹੜੀ ਹੈ ਉਹ ਮਾਈ ਹੈ, ਤੇ ਉਹ ਮਾਈ ਉਹ ਨਹੀਂ ਹੈ। ਇਹਦੇ ਵਿੱਚ ਦੇਖੋ ਉਹ ਆਪਣੀ ਮਾਂ ਨੂੰ ਮਾਈ ਕਹਿ ਰਿਹਾ। ਮਾਈ ਜਿਹੜਾ ਅਸੀਂ ਇਸ ਲਫ਼ਜ਼ ਨੂੰ ਕਾਫੀ ਡੀਗ੍ਰੇਡ ਕਰ ਦਿੱਤਾ ਹੈ ਪੰਜਾਬੀ ਦੇ ਵਿੱਚ। ਜਿਹੜਾ ਪੁਰਾਣੀ ਸਾਡੀ ਕਲਚਰ ਸੀ, ਜਿਹੜਾ ਸੱਭਿਆਚਾਰ ਸੀ, ਉਹਦੇ 'ਚ ਜਿਹੜਾ ਮਾਈ ਇਸ ਤਰ੍ਹਾਂ ਨਹੀਂ ਸੀ। ਮਾਈ ਜਿਹੜੀ ਹੈ ਵੂਮਨ ਹੈ, ਓਲਡ ਵੂਮਨ ਨਹੀਂ ਹੈ, ਵੂਮਨ ਹੈ। ਐਨੀ ਰਿਸਪੈਕਟੇਬਲ ਵੂਮਨ ਜਿਹੜੀ ਹੈ ਉਹ ਮਾਈ ਹੈ। ਤੁਸੀਂ ਕਹਿ ਸਕਦੇ ਹੋ ਕਿ ਮਾਈ ਜਿਹੜੀ ਹੈ ਲੇਡੀ, ਜਿਹਨੂੰ ਅਸੀਂ ਲੇਡੀ ਕਹਿੰਦੇ ਹਾਂ ਅੰਗਰੇਜ਼ੀ ਦੇ, ਸ਼ਾਇਦ ਉਹ ਹੈ। ਇਹ ਰੱਬ ਵਿਖਾਵੇ ਹੁਣ ਸੂਲ ਮੈਨੂੰ, ਸੂਲ ਮੈਨੇ ਕੰਡੇ ਤਕਲੀਫਾਂ, ਕਰਮ ਕਰੋ ਭਗਵਾਨ ਦਾ ਵਾਸਤਾ ਜੇ। ਇੱਥੇ ਅਮਰ ਜੀ ਮੇਰੇ ਕੋਲ ਭਗਵਾਨ ਲਿਖਿਆ, ਤੁਸੀਂ ਸ਼ਾਇਦ ਰੱਬ ਪੜ੍ਹਿਆ ਸੀ। ਹਾਂਜੀ, ਸਾਡੇ ਰੱਬ ਲਿਖਿਆ। ਹਾਂ, ਸਾਡੇ ਕੋਲ ਭਗਵਾਨ ਹੋਣ ਨੈਣ ਪਰਾਨ ਵਸੂਲ ਮੈਨੂੰ। ਨੈਣ ਪਰਾਨ ਬੜਾ ਇੱਕ ਮੈਨੂੰ ਬੜਾ ਸੋਹਣਾ ਲਫ਼ਜ਼ ਲੱਗਦਾ ਹੈ। ਨੈਣ ਪਰਾਨ ਜਿਹੜਾ ਬੜਾ ਇੱਕ ਰੋਮਾਂਟਿਕ ਜੀ ਖੁਸ਼ਬੂ ਆਉਂਦੀ ਹੈ ਇਸ ਅੱਖਰ ਵਿੱਚੋਂ। ਇਹਦਾ ਮਤਲਬ ਹੈਗਾ ਆਈਜ਼ ਐਂਡ ਲਾਈਫ। ਪ੍ਰਾਣ ਜਿਹੜਾ ਤੁਹਾਡਾ ਜਿਹੜਾ ਹੈ, ਤੁਹਾਡੇ ਸਾਰਾ ਜਿਹੜੇ ਮਸਲਸ ਨੇ, ਤੁਹਾਡੇ ਜੁੱਸਾ ਹੈ ਤੁਹਾਡਾ, ਸੈਂਸ ਐਂਡ ਅੰਡਰਸਟੈਂਡਿੰਗ ਵੀ ਇਹਦਾ ਮਤਲਬ ਹੈ, ਔਰ ਬਾਡੀ ਐਂਡ ਸੋਲ ਵੀ ਹੈ ਇਹਦਾ ਮਤਲਬ। ਨੈਣ ਪਰਾਨ ਹੋਵਣ ਨੈਣ ਪਰਾਨ ਵਸੂਲ ਮੈਨੂੰ, ਬੜੀ ਸੋਹਣੀ ਲਾਈਨ ਹੈ। ਦੋਵੇਂ ਲਾਈਨਾਂ ਬੜੀਆਂ ਸੋਹਣੀਆਂ ਨੇ। ਕਰੋ ਕਰਮ ਭਗਵਾਨ ਦਾ ਵਾਸਤਾ ਜੇ, ਹੋਵਣ ਨੈਣ ਪਰਾਨ ਵਸੂਲ ਮੈਨੂੰ। ਵਾਹ ਵਾਹ, ਕੀ ਬਾਤ ਹੈ ਕਿ ਨੈਣ ਪਰਾਨ ਜਿਹੜੇ ਨੇ ਉਹ ਤੁਹਾਡਾ ਫੁੱਲ ਬੀਇੰਗ ਹੈ, ਟੋਟਲ ਬੀਇੰਗ ਜਿਹੜਾ ਹੈ ਉਹ ਨੈਣ ਪਰਾਨ ਹੈ ਤੁਹਾਡਾ। ਔਰ ਜਦੋਂ ਤੁਸੀਂ ਜਾਣਦੇ ਹੋ ਤੁਹਾਡੇ ਨੈਣ ਪਰਾਨ ਜਿਹੜੇ ਨੇ ਉਹ ਸੌ ਜਾਂਦੇ ਨੇ ਜਾਂ ਮੁੱਕ ਜਾਂਦੇ ਨੇ, ਔਰ ਉਹ ਇਸ ਤਰ੍ਹਾਂ ਦਾ ਕੋਈ ਲਫ਼ਜ਼ ਵੀ ਬੋਲਿਆ ਜਾਂਦਾ ਹੈ। ਤੇ ਨੈਣ ਪਰਾਨ ਜਿਹੜੇ ਨੇ ਅੱਖਾਂ ਔਰ ਤੁਹਾਡੀ ਬਾਡੀ ਔਰ ਤੁਹਾਡਾ ਪੂਰਾ ਬੀਇੰਗ, ਉਹ ਮੈਨੂੰ ਰਿਸੀਵ ਹੋਣ, ਯਾਨੀ ਕਿ ਆਈ ਹੈਵ ਲੋਸਟ ਮਾਈ ਨੈਣ ਐਂਡ ਪਰਾਨ। ਉਹ ਕਹਿ ਰਹੇ ਕਿ ਮੈਂ ਆਪਣੇ ਨੈਣ ਪਰਾਨ ਖੋ ਚੁੱਕਿਆ ਵਾਂ। ਮੇਰਾ ਜਿਹੜੀ ਹੋਂਦ ਹੈ, ਮੇਰੀ ਜਿਹੜਾ ਮੇਰਾ ਬੀਇੰਗ ਹੈ ਮੇਰੇ ਕੋਲ ਨਹੀਂ ਹੈ। ਉਹ ਮੈਨੂੰ ਰਿਸੀਵ ਕਰਾਓ, ਦੁਬਾਰਾ ਮੇਰੇ ਵੱਲ ਭੇਜੋ, ਮੈਂ ਦੁਬਾਰਾ ਉਹਨਾਂ ਨੂੰ ਵਸੂਲ ਕਰਾਂ। ਕਾਦਰ ਯਾਰ ਸੁਣਾਉਂਦਾ ਗੁਰੂ ਤਾਈਂ, ਪਿੱਛਾ ਦੇ ਨਾ ਜਾਓ ਸੋ ਮੂਲ ਮੈਨੂੰ। ਮੈਨੂੰ ਤੁਸੀਂ ਛੱਡ ਕੇ ਚਲੇ ਨਹੀਂ ਜਾਣਾ, ਮੈਨੂੰ ਪਿੱਛਾ ਦੇ ਨਾ ਜਾਓ ਸੋ ਮੂਲ ਮੈਨੂੰ। ਮੈਨੂੰ ਤੁਸੀਂ ਛੱਡ ਨਹੀਂ ਜਾਣਾ, ਮੈਨੂੰ ਤੁਸੀਂ ਜਿਹੜਾ ਹੈ ਉਹ ਵਿਦਾ ਨਹੀਂ ਕਰ ਦੇਣਾ। ਜੀ ਮੈਂ ਕੁਝ ਗੱਲ ਕਰਾਂ? ਹਾਂ ਜੀ, ਬੜਾ ਖੂਬਸੂਰਤ ਲਾਈਨਾਂ ਨੇ। ਮੈਨੂੰ ਐਸੇ ਕਰੋ ਕਰਮ ਭਗਵਾਨ ਦਾ ਵਾਸਤਾ ਜੇ, ਮੈਨੂੰ ਬਹੁਤ ਖੂਬਸੂਰਤ ਲੱਗੀ ਲਾਈਨ। ਰੱਬ ਦੀ ਬਜਾਏ ਮੈਨੂੰ ਭਗਵਾਨ ਬੜਾ ਮਨ ਪਿਆਰਾ ਲੱਗਾ ਇੱਥੇ ਲਫ਼ਜ਼। ਹਾਂ, ਭਗਵਾਨ ਤੇ ਜ਼ਿਆਦਾ ਸੋਹਣਾ ਲੱਗ ਰਿਹਾ। ਹਾਂਜੀ, ਔਰ ਨੈਣ ਪ੍ਰਾਨ ਵਸੂਲ ਮੈਨੂੰ, ਮੇਰਾ ਇਮੀਡੀਏਟਲੀ ਧਿਆਨ ਗਿਆ ਕਿ ਇਨਸਾਨ ਦੀ ਜਿਹੜੀ ਬੀਇੰਗ ਹੈ, ਜਿਹੜੀ ਉਹਦੀ ਲਾਈਫ ਹੈ, ਉਹਦੇ ਡਿਫਰੈਂਟ ਫੇਜ਼ਸ ਆਉਂਦੇ ਨੇ, ਔਰ ਹਰ ਫੇਜ਼ ਦੇ ਵਿੱਚ ਉਹਨੂੰ ਸਪੈਸੀਫਿਕ ਗਾਈਡੈਂਸ ਮਿਲਦੀ ਹੈ। ਮਾਤਾ ਪਿਤਾ ਜਿਹੜੇ ਨੇ ਉਹ ਫਿਜ਼ੀਕਲ ਬੀਇੰਗ ਹੋਣ ਦਾ ਰਿਕੁਆਇਰਮੈਂਟ ਨੇ, ਲੇਕਿਨ ਉਹਦੇ ਬਾਅਦ ਜਿਹੜੀ ਸੈਕਿੰਡ ਫੇਜ਼ ਹੈ ਉੱਥੇ ਤੁਹਾਨੂੰ ਇੱਕ ਗੁਰੂ ਚਾਹੀਦਾ, ਇੱਕ ਸਾਇੰਸ ਚਾਹੀਦਾ, ਇੱਕ ਪੀਰ ਚਾਹੀਦਾ, ਇੱਕ ਰਹਿਨੁਮਾ ਚਾਹੀਦਾ, ਮੀਰੇ ਕਾਰਮਾ ਚਾਹੀਦਾ, ਜਿਹੜਾ ਤੁਹਾਨੂੰ ਰਸਤੇ ਤੇ ਪਾਵੇ ਔਰ ਤੁਹਾਡੀ ਹੋਂਦ ਨੂੰ ਸਪਿਰਿਚੁਅਲ ਤੇ ਜਿਹੜੀ ਸਾਈਕੋਲੋਜੀਕਲ ਜਿਹੜੀ ਤੁਹਾਡੀ ਹੋਂਦ ਹੈ, ਬੀਇੰਗ ਹੈ, ਜਿਹੜੀ ਐਗਜ਼ਿਸਟੈਂਸ ਹੈ, ਉਹਨੂੰ ਪਾਲਿਸ਼ ਦੇਵੇ, ਉਹਨੂੰ ਰਸਤਾ ਦੇਵੇ। ਜਿਵੇਂ ਬੁੱਲੇ ਸ਼ਾਹ ਨੂੰ ਸ਼ਾਹ ਇਨਾਇਤ ਨੇ ਰਸਤਾ ਵਿਖਾਇਆ, ਇੱਥੇ ਉਹ ਕਹਿ ਰਿਹਾ ਕਿ ਮੈਨੂੰ ਹੁਣ ਤੁਸੀਂ ਨਵਾਂ ਬਣਾਓ, ਨਵਾਂ ਕਰੋ। ਇੱਕ ਤੇ ਮੇਰਾ ਫੇਜ਼ ਹੋ ਚੁੱਕਿਆ ਹੈ ਪੈਦਾਇਸ਼ ਦਾ ਜਾਂ ਜੰਮਣ ਦਾ ਜਾਂ ਫਿਜ਼ੀਕਲ ਬੀਇੰਗ ਦਾ, ਹੁਣ ਤੁਸੀਂ ਜਿਹੜੀ ਨੈਕਸਟ ਸਟੇਜ ਹੈ ਹੋਂਦ ਹੋਣ ਦੀ, ਉਹਦੇ ਵਾਸਤੇ ਮੈਨੂੰ ਰਿਕੁਆਇਰਡ ਹੈ ਕਿ ਤੁਸੀਂ ਮੈਨੂੰ ਦੁਬਾਰਾ ਜੰਮੋ। ਇਟ ਇਜ਼ ਲਾਈਕ ਰੀਇਨਕਾਰਨੇਸ਼ਨ। ਔਰ ਇਹ ਵੈਸੇ ਇਨ ਰਿਐਲਿਟੀ ਹੁੰਦਾ ਹੈ, and I think I've lived through it and everybody goes through it consciously or unconsciously। ਲੇਕਿਨ ਇਹ ਵੀ ਕਿ
ਇਸ਼ਾਰਾ ਉਧਰ ਕਰਦਾ ਪਿਆ ਕਿ ਹੁਣ ਤੁਸੀਂ ਮੈਨੂੰ ਉਸ ਫੇਜ਼ 'ਚ ਲੈ ਕੇ ਆਓ ਜਿੱਥੇ ਮੇਰਾ ਹੁਣ ਬਣਨਾ ਬਣਦਾ ਹੈ। ਔਰ ਕਰੋ ਕਰਮ, ਇੱਥੇ ਮੈਨੂੰ ਉਹੀ ਤਰਲਾ ਮਿੰਤਾ ਨਜ਼ਰ ਆ ਰਿਹਾ ਹੈ। ਔਰ ਜ਼ਾਹਿਰ ਗੱਲ ਹੈ, ਕਰੋ ਕਰਮ ਦਾ ਮਤਲਬ ਹੈ ਕਿ ਇੱਕ ਹਿਊਮਿਲਿਟੀ ਹੈ, ਹੰਬਲਨੈਸ ਉਹਦੇ ਵਿੱਚ ਨਾ। ਜਿਵੇਂ ਉਹ ਵੀ ਮਿੰਤਾ ਕਰਦਾ ਹੈ ਰਾਂਝਾ ਬਾਲਨਾਥ ਅੱਗੇ। ਔਰ ਅਗਲੀ ਬਲਕਿ ਜਿਹੜੀ ਤੀਸਰਾ ਅਗਲਾ ਬੰਦ ਹੈ, ਰਾਂਝਾ ਆਖਦਾ ਨਾ ਪਵੋ ਖਿਆਲ ਮੇਰੇ ਰੱਬ ਸਭ ਸ਼ੀਨ ਫਕੀਰ ਦਾ ਦੇਸ਼ ਕਿਹਾ। ਉਹ ਅਸੀਂ ਬੰਦ ਨਹੀਂ ਪੜਿਆ, ਲੇਕਿਨ ਉਹ ਬੰਦ ਬੜੀ ਖੂਬਸੂਰਤ ਹੈ, ਬਹੁਤ one of the most beautiful ਬੰਦ in ਹੀਰ ਵਾਰਿਸ ਸ਼ਾਹ। ਇੱਥੇ ਵੀ ਉਹ ਬਿਲਕੁਲ ਜਿਵੇਂ ਉਹ ਜੋਗੀ ਦੀ ਮਿੰਤਾ ਕਰਦਾ, ਮੈਨੂੰ ਆਪਣਾ ਕਰੋ ਫਕੀਰ ਸਾਈਂ, ਤੇਰੇ ਦਰਸ਼ ਦੀਦਾਰ ਦੇ ਵੇਖਦੇ ਨੂੰ ਆਇਆ ਦੇਸ਼ ਪ੍ਰਦੇਸ਼ ਮੈਂ ਚੀਰ ਸਾਈਂ। ਯਾਦ ਨਾ ਲਾਈਨਾਂ, ਬੜੀ ਖੂਬਸੂਰਤ ਲਾਈਨਾਂ ਨੇ। ਹਾਂ, ਤੇ ਉਹ ਬਿਲਕੁਲ ਮੈਂ ਮੇਰੇ ਰੂਟੇ ਹੋਰ ਨੇ, ਬਿਲਕੁਲ ਉਹ ਪੈਰਲ ਚੱਲਦਾ ਪਿਆ ਕਿ ਉਹ ਜਿਹੜੀ ਤੁਹਾਡੀ ਇੱਕ ਬੀਇੰਗ ਹੈ ਜਿਹੜੀ ਐਕਸਪੈਂਡ ਹੋ ਰਹੀ ਹੈ ਥਰੂ ਐਕਸਪੀਰੀਐਂਸਿਸ, ਉਹ ਇੱਕ ਸਫ਼ਰ ਹੈ, ਇਟਸ ਅ ਜਰਨੀ। ਔਰ ਇਹ ਜਰਨੀ ਚੋਂ ਸਾਰੇ ਉਹ ਦਰਵੇਸ਼ ਜਿਹੜੇ ਕੌਨਸ਼ੀਅਸ ਨੇ ਆਪਣੀ ਬੀਇੰਗ ਦੇ ਤੇ ਆਪਣੇ এনवायरमेंट ਦੇ, ਉਹ ਲੰਘਦੇ ਨੇ ਔਰ ਉਹ ਕੌਨਸ਼ੀਅਸਲੀ ਨੂੰ ਫੀਲ ਕਰਦੇ ਪਏ ਨੇ। ਸੋ ਦੈਟ ਇਜ਼ ਦ ਗੁੱਡਨੈਸ ਆਫ ਦਿਸ ਬੰਦ। ਇਸ਼ਾਰਾ ਵੀ ਹੈ ਵੈਸੇ ਇੱਕ ਯੂਨੀਵਰਸਲ ਐਕਸਪੀਰੀਅੰਸ ਦਾ ਜਿਹੜਾ ਕਿ we all go through, but lekin very few people consciously experience it and analyze, be able to analyze it. But ਇੱਥੇ ਸਾਡਾ ਹੀਰੋ is a very conscious ਦਰਵੇਸ਼। ਬਸ ਮੈਂ ਨਾ ਕਹਿਣਾ ਸੀ। ये नैन कुरान वैसे वाकई बहुत सोहना लफ्ज है। मैं तो मेरा ख्याल आम तौर पे भी इस्तेमाल करता। ਇਹ ਬੜਾ ਪੰਜਾਬੀ ਦਾ ਪਿਓਰ ਲਫ਼ਜ਼ ਹੈ, ਬਹੁਤ ਪਿਓਰ ਲਫ਼ਜ਼ ਹੈ। नैन प्राण, तुसा की तकी नैन प्राण खुश होए, केड़ा खूबसूरत लफ्ज। ਜ਼ੁਬੈਰ ਸਾਹਿਬ ਐਕਸਪ੍ਰੈਸ਼ਨ ਜਿਹੜਾ ਨਾ, ਇੱਕ ਕੰਪਾਊਂਡ ਵਰਡ ਜਿਹੜਾ ਨੈਨ ਪ੍ਰਾਣ, ਇਹ ਮੈਂ ਕਿਤੇ ਹੋਰ ਵੀ ਪੜਿਆ ਹੈ, ਇਹ ਸ਼ਾਹ ਹੁਸੈਨ ਦੀ ਜਾਂ ਵਾਰਿਸ ਸ਼ਾਹ ਦੀ ਕਿਤੇ ਪੜਿਆ ਹੈ। ਬਿਲਕੁਲ ਇਟਸ ਅ ਕੰਪਾਊਂਡ ਵਰਡ that goes together। ਵਾਰਿਸ ਸ਼ਾਹ ਨੇ ਵਰਤਿਆ ਮੇਰਾ। ਹਾਂਜੀ, ਮੈਨੂੰ ਯਾਦ ਨਹੀਂ ਆ ਰਿਹਾ, but it's a compound word, it goes together। ਤੁਸੀਂ ਨੈਨ ਵੱਖਰਾ ਨਹੀਂ ਕਰਨਾ, ਪ੍ਰਾਣ ਵੱਖਰਾ ਨਹੀਂ ਪੜਨਾ। ਹਾਂ, ਇਕੱਠੇ ਹੀ ਹੈ, ਇਕੱਠੇ। ਜਿਸ ਤਰ੍ਹਾਂ ਅੰਗ ਸਾਖ ਹੈ ਨਾ, ਅੰਗ ਸਾਖ। ਹਾਂਜੀ ਹਾਂਜੀ, ਬਿਲਕੁਲ ਹਾਂਜੀ। ਵਾਰਿਸ ਸ਼ਾਹ ਨੇ ਵਰਤਿਆ ਅੰਗ ਸਾਖ ਨਾ ਹੈ। ਹਾਂਜੀ, ਇਸ ਤਰ੍ਹਾਂ ਨੈਨ ਪ੍ਰਾਣ ਹੈ। ਉਹ ਕਈ ਲਫ਼ਜ਼ ਨੇ, ਸਾਡਾ ਨਿਕਸੁਕ ਇੱਕ ਲਫ਼ਜ਼ ਅਸੀਂ ਬੋਲਨੇ ਹਾਂ ਜੀ ਜੀ, ਉਹ ਇਕੱਠਾ ਹੀ ਆਉਂਦਾ ਹੈ ਜੀ। ਮੈਂ ਥੋੜੀ ਗੱਲ ਕਰਾਂ। ਹਾਂ ਜੀ। ਪਹਿਲਾਂ ਇੱਥੇ ਕਰ ਲੈਂਦੇ ਕਿ ਮੇਰੇ ਮਾਏ ਤੇ ਬਾਪ ਦੇ ਵਸ ਨਹੀਂ ਕਿ ਜੋ ਕੁਛ ਮੇਰੇ ਨਾਲ ਹੋ ਰਿਹਾ, ਮੇਰੇ ਮਾਂ ਬਾਪ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ। ਸਭੇ ਰੱਬ ਦਿਖਾਉਂਦਾ ਸੂਲ ਮੈਨੂੰ। ਸੂਲ ਇੱਕ ਤਾਂ ਤੁਸੀਂ ਕਿਹਾ ਕਿ ਕੰਡੇ ਤੇ ਸੂਲਾਂ ਹੁੰਦੀਆਂ ਨੇ, ਸੂਲ ਇੱਕ ਉਹ ਵੀ ਹਥਿਆਰ ਹੈ ਜਿਹੜਾ ਕਿ ਹਾਥੀ ਨੂੰ ਚਲਾਉਣ ਵਾਲਾ ਮਹਾਵਤ ਜਦੋਂ ਉਹਦੇ ਹੱਥ ਦੇ ਵਿੱਚ ਹੁੰਦੀਆਂ, ਜਿਹਦੇ ਅੱਗੇ ਸੂਲਾਂ ਹੁੰਦੀਆਂ, ਦੋ ਮੂੰਹੀਆਂ ਸੂਲਾਂ ਲੱਗੀਆਂ, ਤੇ ਹਾਥੀ ਨੂੰ ਗਾਈਡ ਕਰਨ ਦੇ ਲਈ ਉਹਨਾਂ ਨੂੰ ਯੂਜ਼ ਕਰਦਾ, ਉਸ ਹਥਿਆਰ ਨੂੰ ਉਹਦੇ ਮਾਰਦਾ, ਫਿਰ ਹਾਥੀ ਨੂੰ ਪੀੜ ਹੁੰਦੀ ਆ। ਕਿ ਮੇਰੇ ਮਾਂ ਬਾਪ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ, ਇਹ ਰੱਬ ਹੈ ਜੋ ਬਣਿਆ। ਉਹ ਹਥਿਆਰ ਹੱਥ ਦੇ ਵਿੱਚ ਲੈ ਕੇ ਰੱਬ, ਜਾਂ ਹਥਿਆਰ ਕਹਿ ਸਕਦੇ ਕਿ ਉਹ ਕਿਸਮਤ ਜਾਂ ਲੇਖਾਂ ਦਾ ਜਾਂ ਨਸੀਬਾਂ ਦਾ ਹਥਿਆਰ ਜਿਹੜਾ ਰੱਬ ਆਪਣੇ ਹੱਥ ਦੇ ਵਿੱਚ ਲੈ ਕੇ ਮੈਨੂੰ ਗਾਈਡ ਕਰ ਰਿਹਾ। ਮੇਰੇ ਮਾਂ ਬਾਪ ਦਾ ਕੋਈ ਕਸੂਰ ਨਹੀਂ। ਰੱਬ ਉਸ ਟਾਈਪ ਦਾ, ਰੱਬ ਦਾ ਜੋ ਕਾਨਸੈਪਟ ਸੀਗਾ ਕਿ ਉਹ ਹੀ ਉਹਨੂੰ ਗਾਈਡ ਕਰ ਰਿਹਾ, ਉਹ ਹਥਿਆਰ ਹੈ ਉਹਦੇ ਹੱਥ ਦੇ ਵਿੱਚ। ਉਹਨਾਂ ਕਰਕੇ ਹੀ ਨਸੀਬਾਂ ਤੇ ਕਿਸਮਤ ਤੇ ਲੇਖਾਂ ਕਰਕੇ ਹੀ ਸਾਰਾ ਕੁਝ ਹੋ ਰਿਹਾ। ਮੇਰੇ ਮਾਂ ਬਾਪ ਦੇ ਕੋਈ ਕਸੂਰ ਨਹੀਂ। ਮੈਂ ਥੋੜਾ ਇਸ ਤਰ੍ਹਾਂ ਦੇਖ ਰਿਹਾ ਸੀ। ਤੇ ਅਗਲੀ ਗੱਲ ਜਿਹੜੀ ਹੈ ਕਿ ਕਰੋ ਕਰਮ ਜੀ, ਰੱਬ ਦਾ ਵਾਸਤਾ ਹੈ ਕਿ ਮੇਰੇ ਤੇ ਮਿਹਰ ਕਰੋ ਕਿ ਹੋਵਣ ਨੈਣ ਪ੍ਰਾਣ ਵਸੂਲ ਮੈਨੂੰ। ਵਸੂਲ ਦਾ ਮਤਲਬ ਕਿ ਮੇਰੇ
ਕਬਜ਼ੇ 'ਚ ਹੋਣ, ਮੈਨੂੰ ਪ੍ਰਾਪਤ ਹੋਣ, ਮੇਰੇ ਹਾਸਲ ਹੋਣ ਮੈਨੂੰ। ਨੈਣ ਔਰ ਪ੍ਰਾਣ ਦਾ ਮਤਲਬ ਹੈ ਤਨ ਤੇ ਮਨ, ਕਿ ਮੇਰੀ ਬੋਡੀ, ਫਿਜ਼ੀਕਲ ਬੋਡੀ ਜਿਹੜੀ ਆ, ਔਰ ਮੇਰੀ ਸੋਚਣੀ ਜਿਹੜਾ ਮੇਰਾ ਮਨ ਹੈ, ਉਹ ਮੇਰੇ ਆਪਣੇ ਕੰਟਰੋਲ ਵਿੱਚ ਹੋਵੇ। ਇਹ ਨਾ ਹੋਵੇ ਕਿ ਕੋਈ ਮੈਨੂੰ ਹੋਰ ਕੋਈ ਗਾਈਡ ਕਰ ਰਿਹਾ। ਮੈਨੂੰ ਇਹ ਮੇਰੇ ਤੇ ਕਰਮ ਕਰੋ ਕਿ ਮੇਰੇ ਅੰਦਰੋਂ ਹੀ ਸੋਚ ਦੇ ਨਾਲ, ਮਨਾਂ ਦੇ ਵਿੱਚੋਂ ਮੇਰੀ ਬੋਡੀ ਤੇ ਮੇਰਾ ਕੰਟਰੋਲ ਹੋਵੇ। ਮੈਨੂੰ ਲੱਗਦਾ ਕਿ ਸ਼ਿਫਟ ਆਫ ਆਈਡੀਓਲੋਜੀ ਹੋਈ ਚਲੀ ਜਾ ਰਹੀ ਹੈ ਇੱਥੋਂ, ਕਿ ਕਿੱਥੇ ਤੇ ਰੱਬ ਤੇ ਕਿਸਮਤ ਤੇ ਲੇਖ, ਔਰ ਕਿੱਥੇ ਇਹ ਕਹਿ ਰਿਹਾ ਕਿ ਮੈਨੂੰ ਆਪਣੀ ਬੋਡੀ ਤੇ ਤੰਤਰਵਾਦ, ਯੋਗਵਾਦ ਦੇ ਵਿੱਚ ਜੋ ਆਪਣੀ ਮਨ ਤੇ ਬੋਡੀ ਦੇ ਕੰਟਰੋਲ ਦਾ ਮੈਨੂੰ ਇੱਕ ਕਿਸਮ ਦਾ ਮੇਰੇ ਕਬਜ਼ੇ ਵਿੱਚ ਲਿਆਉਣ ਦੀ ਮੈਨੂੰ ਤਾਕਤ ਦਿਓ। ਮੈਂ ਥੋੜਾ ਇਸ ਤਰ੍ਹਾਂ ਦੇਖ ਰਿਹਾ ਸੀਗਾ ਕਿ ਉਹਦੇ ਟ੍ਰਾਂਸਫਰਮੇਸ਼ਨ ਹੋ ਰਹੀ ਆ ਟੂ ਅ ਡਿਫਰੈਂਟ ਆਈਡੀਓਲੋਜੀ ਨਾਓ। ਹਾਂ, ਬਿਲਕੁਲ ਸਹੀ। ਉਸ ਆਈਡੀਓਲੋਜੀ ਦੇ ਇਸ ਵੇਲੇ ਉਹ ਕੰਢੇ ਤੇ ਹੈਗਾ, ਕੰਢੇ ਐਜ ਤੇ ਹੈ, ਜਿੱਥੇ ਇਹਨੇ ਪੂਰਨ ਜਿਹੜਾ ਉਹਦਾ ਸਲਵਾਨ ਦਾ ਪੁੱਤਰ ਹੈ, ਉੱਥੋਂ ਉਹਨੇ ਪੂਰਨ ਭਗਤ ਹੋ ਜਾਣਾ। ਉਹ ਇਸ ਵੇਲੇ ਐਜ ਤੇ ਹੈਗਾ। ਹਾਂਜੀ, ਮਦੀਆ ਜੀ ਪੜੋ ਤੁਸੀਂ। ਖੇ ਖੁਸ਼ੀ ਹੋਈ ਗੁਰੂ ਨਾਥ ਤਾਈ। Sorry, can I just add I didn't know about the name prawn, but jo prawn, the lafaz like prana linked to life force. तो मैंने वो सांस के साथ किया. So I feel like Gorakhnath is gonna breathe life back into Puran Bhagat. Like, I don't know, ye imagery mujhe feel ho raha. Anyway, sorry. Okay, next. Ye khushi hui. Oh, sorry. ਨੈਣ ਪ੍ਰਾਣ ਦੀ ਉਹ ਵੀ ਗੱਲ ਹੈ ਨਾ, ਜਿੱਦਾਂ ਰਾਂਝਾ ਆਪਣੇ ਹੀਰ ਦੇ ਵਾਰਸ ਦੇ ਵਿੱਚ ਕਹਿੰਦੇ ਨੇ ਕਿ ਰੂਹ ਤੇ ਕਲਬੂਤ, physical body is nan, pran is your man or your ruh or your spirit. So nan pran is your complete physical and spiritual well-being. ਉਹਦੀ ਗੱਲ ਕਰ ਰਿਹਾ ਮੇਰੇ ਖਿਆਲ। ਹਾਂ, ਠੀਕ ਹੈ। ਬਾਡੀ ਐਂਡ ਸੋਲ ਹੈ, ਮਤਲਬ ਮੈਂ ਡਿਕਸ਼ਨਰੀ ਤੋਂ ਲੈ ਕੇ ਆਇਆ। ਮਤਲਬ ਬਾਡੀ ਐਂਡ ਸੋਲ, ਸੈਂਸ ਐਂਡ ਅੰਡਰਸਟੈਂਡਿੰਗ ਔਰ ਆਈਜ਼ ਐਂਡ ਲਾਈਫ। ਹੋਰ ਵੀ ਹੈ ਨੇ ਕਾਫੀ, ਲੇਕਿਨ ਮੈਂ ਲਿਖ ਲਏ ਸੀ ਵੱਡੇ ਵੱਡੇ ਜਿਹੜੇ ਬੁਨਿਆਦੀ ਸਨ। ਔਰ ਇਹ ਗੱਲ ਨਾਲ ਕਹਿ ਸਕਦੇ ਹਾਂ ਕਿ ਫਿਜ਼ੀਕਲ ਬਾਡੀ ਜਿਹੜੀ ਆ, ਫॉर ਐਗਜ਼ਾਮਪਲ, ਉਹਦੇ 'ਚ ਸਾਰੀਆਂ ਸੈਂਸਿਸ ਨੇ, ਸਪੈਸ਼ਲ ਸੈਂਸਿਸ ਨੇ, ਔਰ ਜਿਹੜੀ ਪ੍ਰਾਣ ਹੈ ਜਾਂ ਮਨ ਹੈ, ਉਹ ਤੁਹਾਡੀ ਐਨਾਲਿਟੀਕਲ ਸਿਚੁਏਸ਼ਨ ਹੈ। ਤੋ ਇਹ ਅੱਗੇ ਜੋ ਸਟ੍ਰੈਚ ਕਰੀ ਜਾਓ ਤਾਂ ਇਟ ਬਿਕਮਸ ਐਕਚੁਅਲੀ ਇਵਨ ਮੋਰ ਕਲੀਅਰ ਕਿ ਕਿਸ ਪਾਸਿਓਂ ਕਿਸ ਪਾਸੇ ਜਾਣ ਦੀ ਗੱਲ ਹੋ ਰਹੀ ਹੈ। ਮਿਹਰਬਾਨੀ ਜੀ। ਹਾਂ ਜੀ, ਮਦੀਆ ਜੀ ਪੜ੍ਹੋ। ਜਿਥੇ ਖੁਸ਼ੀ ਹੋਈ ਗੁਰੂ ਨਾਥ ਤਾਈ, ਜਲ ਪਾ ਕੇ ਪੂਰਿਆ ਤੁਰਤ ਮੀਤਾ, ਹੱਥੀ ਆਪਨੇ ਉਸ ਦੇ ਮੂੰਹ ਲਾਇਆ, ਪਰਦੇ ਖੁੱਲ ਗਏ ਜਦੋਂ ਕੁੱਟ ਪੀਤਾ। ਫਿਰ ਪਾ ਪਰਦਾ ਗੁਰੂ ਨਾਥ ਹੋਰਾਂ, ਪੂਰਨ ਭਗਤ ਸਾਵਧਾਨ ਕੀਤਾ। ਕਾਦਰ ਯਾਰ ਆਖਿਆ ਗੁਰੂ ਪੂਰਨ ਤਾਈ, ਬੱਚਾ ਪੂਰਨਾ ਜੋਗ ਹੈ ਦੁੱਖ ਰੀਤਾ। ਹਾਂ ਜੀ, ਹੁਣ ਜੀ ਉਹਨੂੰ ਜਿਹੜਾ ਜੋਗ ਮਿਲ ਰਿਹਾ, ਉਹਨੇ ਜਦੋਂ ਕਿਹਾ ਨਾ ਕਰਮ ਕਰੋ ਭਗਵਾਨ ਦਾ ਵਾਸਤਾ ਜੇ, ਤੇ ਉਸ ਤੋਂ ਬੜਾ ਖੁਸ਼ ਹੋਇਆ। ਖੁਸ਼ੀ ਹੋਈ ਗੁਰੂ ਨਾਥ ਤਾਈ, ਜਲ ਪਾ ਕੇ ਪੂਰਿਆ ਤੁਰਤ ਮੀਤਾ। ਜਲ ਮੈਨੇ ਹੈਗਾ ਪਾਣੀ, ਪੂਰਿਆ ਮੈਨੇ ਹੈਗਾ ਭਰਿਆ, ਪੂਰਨਾ। ਜਿਵੇਂ ਅਸੀਂ ਖੂਹ 'ਚ ਮਿੱਟੀ ਪਾ ਦਈਏ ਤੇ ਅਸੀਂ ਕਹਾਂਗੇ ਜੀ ਖੂਹ ਨੂੰ ਪੂਰ ਦਿੱਤਾ ਅਸੀਂ। ਤੁਰਤ ਮੈਨੇ ਹੁੰਦਾ ਫੌਰਨ, ਐਟ ਵਾਂਸ। ਮੀਤਾ ਜਿਹੜਾ ਉਹ ਹੈਗਾ ਕੱਪ ਵੀ ਹੈ, ਮਟਕਾ ਵੀ ਹੈ, ਥੱਲੇ ਪਿਆਲਾ ਵੀ ਲਿਖਿਆ ਹੈ, ਤੇ ਇਹ ਉਹਨੇ ਪਾਣੀ ਪਾ ਕੇ, ਜਲ ਪਾ ਕੇ ਪੂਰਿਆ ਤੁਰਤ ਮੀਤਾ। ਉਹਨੂੰ ਪਾਣੀ ਦਿੱਤਾ ਹੈ ਜਾਂ ਉਹਦੇ ਤੇ ਪਾਣੀ ਆਉਂ ਕਰਕੇ ਛਿੜਕਿਆ। ਹੱਥੀ ਆਪਣੇ ਉਸ ਤੇ ਮੁਨੀ
ਆ ਉਹਨੇ ਉਹਨੂੰ ਪਾਣੀ ਜਿਹੜਾ ਪਿਆਲਾ ਜਿਹੜਾ ਹੈ ਉਹ ਪਿਲਾਇਆ। ਪਰਦੇ ਖੁੱਲ ਗਏ ਜਦੋਂ ਘੁੱਟ ਪੀਤਾ, ਫਿਰ ਪਾ ਪਰਦਾ ਗੁਰੂ ਨਾਥ ਹੋਰਾਂ, ਪੂਰਨ ਭਗਤ ਤਾਈਂ ਸਾਵਧਾਨ ਕੀਤਾ। ਸਾਵਧਾਨ ਕਰਨਾ ਜਿਹੜਾ ਹੈ, ਹੁਸ਼ਿਆਰ ਕਰਨਾ, ਆਪਣੀ ਤਾਲੀਮ ਰਾਹੀਂ ਐਜੂਕੇਟ ਕਰਨਾ ਵੀ ਹੈ, ਅਕਲ ਦੇਣੀ ਵੀ ਹੈ, ਕਿਸੇ ਨੂੰ ਵਾਇਸ ਵੀ ਬਣਾਉਣਾ ਹੈ। ਕਾਦਰ ਯਾਰ ਆਖੇ ਗੁਰੂ ਪੂਰਨ ਤਾਈਂ, ਬੱਚਾ ਪੂਰਨਾ ਜੋਗ ਹੈ ਦੁੱਖ ਰੀਤਾ। ਰੀਤ ਜਿਹੜੀ ਹੈ ਉਹ ਹੈ ਟ੍ਰੈਡੀਸ਼ਨ ਹੈ, ਰੀਤਾ ਮੁਸ਼ਕਲ ਹੈ, ਖਟਨ ਹੈ। ਖਟਨ ਰੀਤ ਵਾਲਾ ਰਾਹ ਹੈ, ਦੁੱਖ ਨਾਲ ਭਰਿਆ ਹੋਇਆ ਹੈ। ਦੁੱਖ ਰੀਤਾ ਦੁੱਖ ਦੀ ਰੀਤ ਹੈ। ਜੋਗ ਜਿਹੜਾ ਦੁੱਖ ਦੀ ਰੀਤ ਹੈ। ਕਿਉਂ ਦੁੱਖ ਦੀ ਰੀਤ ਹੈ? ਕਿ ਤੁਸੀਂ ਜਿਹੜਾ ਹੈ ਆਪਣੀ ਫੈਮਿਲੀ ਲਾਈਫ ਛੱਡ ਦਿੰਦੇ ਹੋ। ਤੁਸੀਂ ਜਿਹੜਾ ਕਾਮ ਹੈ, ਤੁਹਾਡੀ ਲਸਟ, ਸੈਂਸ਼ੂਅਸ, ਸਾਰਾ ਸੈਂਸ਼ੁਅਲਿਟੀ, ਉਹਨੂੰ ਵੀ ਤੁਸੀਂ ਤਿਆਗ ਦਿੰਦੇ ਹੋ। ਦੁਨੀਆ ਨੂੰ ਤੁਸੀਂ ਛੱਡ ਦਿੰਦੇ ਹੋ। ਲੈ ਸ਼ਾਇਦ ਐਸ ਨੂੰ ਉਹ ਕਹਿ ਰਿਹਾ ਕਿ ਇਹ ਦੁੱਖ ਦੀ ਰੀਤ ਹੈ। ਔਰ ਗੌਤਮ ਬੁੱਧ ਵੀ ਯਾਦ ਆਉਂਦਾ ਸਾਨੂੰ। ਗੌਤਮ ਬੁੱਧ ਨੇ ਵੀ ਇਹੀ ਕਿਹਾ ਸੀ ਕਿ ਜਿਹੜੀ ਡਿਜ਼ਾਇਰ ਹੋਣਾ ਉਹੀ ਦੁੱਖ ਹੈਗਾ। ਜਦੋਂ ਤੁਸੀਂ ਡਿਜ਼ਾਇਰ ਨੂੰ ਮੁਕਾ ਦਿਓਗੇ ਤੇ ਫਿਰ ਦੁੱਖ ਵੀ ਖਤਮ ਹੋ ਜਾਏਗਾ। ਤੇ ਦੁਨੀਆ ਜਿਹੜੀ ਇਹ ਦੁੱਖ ਹੈ, ਕਿਉਂਕਿ ਡਿਜ਼ਾਇਰ ਨਾਲ ਅਸੀਂ ਭਰੇ ਹੋਏ ਹਾਂ। ਤੇ ਉਸ ਤੋਂ ਨਿਕਲਣ ਦਾ ਰਾਹ ਜਿਹੜਾ ਉਹ ਇੱਕ ਜੋਗੀਆ ਨੇ ਦੱਸਿਆ ਸੀ। ਇੱਥੇ ਥੋੜਾ ਜਿਹਾ ਇਹ ਬੰਦ ਇਸ ਲਈ ਯੂਨੀਕ ਹੈ ਜਾਂ ਡਿਫਰੈਂਟ ਹੈ ਕਿ ਇੱਥੇ ਜੋਗੀ ਬਣਨ ਦਾ ਪੂਰਾ ਇੱਕ ਜਿਹੜਾ ਰਿਚੁਅਲ ਹੈ, ਇੱਕ ਪੂਰਾ ਜਿਹੜਾ ਢੰਗ ਹੈ, ਪੂਰਾ ਜਿਹੜੀ ਮੈਥੋਡੋਲੋਜੀ ਹੈ, ਉਹ ਸਾਡੇ ਸਾਹਮਣੇ ਕਾਦਰ ਯਾਰ ਲੈ ਕੇ ਆ ਰਿਹਾ ਹੈ ਕਿ ਕਿਵੇਂ ਜਿਹੜੇ ਨਾਥ ਸਨ ਉਹ ਕਿਵੇਂ ਜੋਗੀ ਲੋਕਾਂ ਨੂੰ, ਜੋਗੀ ਜਿਹੜੇ ਬਣਦੇ ਸਨ, ਉਹ ਕੀ ਸਾਰਾ ਉਹਨਾਂ ਨੂੰ ਉਹ ਜਿਹੜਾ ਹੈ ਰਸਤਾ ਉਹਦੇ ਚੋਂ ਲੰਘਣਾ ਪੈਂਦਾ ਸੀ। ਪਰਦੇ ਖੁੱਲ ਗਏ ਜਦੋਂ ਘੁੱਟ ਪੀਤਾ, ਫਿਰ ਪਾ ਪਰਦਾ ਗੁਰੂ ਨਾਥ ਹੋਰਾਂ। ਇਹ ਪਰਦਾ ਮਤਲਬ ਅਸਾਂ ਇੰਟਰਪ੍ਰੇਟ ਹੀ ਕਰਨੇ ਪਿਆ ਨਾ ਕਿ ਇਹ ਕੋਈ स्पिरिचुअल पर्दा भी था ते कोई एक्चुअल भी था। ये साडे लफ्ज जो थोड़ा जिहा डिफरेंट लिखा है, इत्थे लिखा है फेर बेपरवाह गुरु नाथ होरां, पूर्ण भगत ताईं सावधान कीता। बेपरवाह गुरु नाथ, पर्दा नहीं साडे लिखा कि वो बेपरवाह नाथ है जो, अच्छा, उन्होंने उन्होंने फिर पूर्ण नूं सावधान कीता, मतलब अलर्टनेस, अवेयरनेस लियांदी। ਉੱਤੇ ਜਿਹੜਾ ਹੱਥੀ ਆਪ ਉਸ ਤੇ ਮੂੰਹ ਲਾਇਆ, ਪਰਦੇ ਖੁੱਲ ਗਏ ਜਦੋਂ ਘੁੱਟ ਪੀਤਾ। ਇੱਥੇ ਪਰਦੇ ਹੈਗੇ ਨੇ। ਹਾਂ ਉਹ ਠੀਕ ਹੈ, ਪਰਦੇ ਖੁੱਲ ਗਏ ਜਦੋਂ ਇੱਕ ਘੁੱਟ ਪੀਤਾ, ਕਿ ਇੱਕ ਘੁੱਟ ਪਾਣੀ ਦਾ ਪਿਆਇਆ ਤੇ ਉਹਦੇ ਸਾਰੇ ਪਰਦੇ ਜਿਹੜੇ ਦਿਲ ਦੇ ਦਿਮਾਗ ਦੇ ਵਿੱਚ ਜੋ ਵਹਿਮ ਜਾਂ ਜੋ ਵੀ ਝੂਠੀਆਂ ਗੱਲਾਂ ਸੀ ਸਾਰੇ ਮਤਲਬ ਦਰ ਖੁੱਲ ਗਏ ਸਾਰੇ ਦੇ ਸਾਰੇ। ਇੱਥੇ ਬੇਪਰਵਾਹ ਵੈਸੇ ਠੀਕ ਲੱਗ ਰਿਹਾ ਜੀ। ਆਹ ਸਹੀ ਲੱਗ ਰਿਹਾ। ਮੈਨੂੰ ਵੀ ਪਰਦੇ ਦੀ ਸਮਝ ਨਹੀਂ ਆ ਰਹੀ ਸੀ ਕਿ ਕੀ ਪਰਦਾ, ਕੀ ਗੁਰੂ ਨੇ ਕੀ ਪਰਦਾ ਪਾਇਆ ਉਹਨੂੰ। ਇਹੋ ਹੀ ਸਟ੍ਰੇਨ ਚੱਲਦੀ ਪਈ ਹੈ ਵਾਰਸ਼ਾ ਵਾਲੀ ਕਿ ਕੁੰਡ 'ਚ ਬੜੀਆਂ ਖਰਾਬੀਆਂ ਨੇ, ਤੇ ਇਹੋ ਹੀ ਕੁੰਡ ਜਿਹੜਾ ਕਿ ਇਸ਼ਕ ਨੇ ਲਾਇਆ ਸੀ, ਔਰ ਇਹੀ ਕੁੰਡ ਵੱਲ ਇਸ਼ਾਰਾ ਹੈ ਕਿ ਜਿਹੜਾ ਤੁਹਾਡੇ ਪਰਤਾਂ ਖੋਲ ਦਿੰਦਾ ਵੇ ਜ਼ਿਹਨ ਦੀਆਂ, ਕੌਨਸ਼ੀਅਸਨੈਸ ਦੀਆਂ, ਅਵੇਅਰਨੈਸ ਦੀਆਂ, ਤੁਹਾਡੇ ਕਲੀਨ ਕਰ ਦਿੰਦਾ, ਤੁਹਾਡੀਆਂ ਕਰਪਸ਼ਨਸ ਨੂੰ ਪਿਊਰੀਫਾਈ ਕਰ ਦਿੰਦਾ ਵੇ ਗੁਰੂ। ਤੇ ਇਹ ਗੱਲ ਤੁਸੀਂ ਜਿਹੜੀ ਕਰ ਰਹੇ ਹੋ ਬਿਲਕੁਲ ਠੀਕ ਕਰ ਰਹੇ ਹੋ ਸਹੀ ਸਾਹਿਬ। ਇਹ ਮਤਲਬ ਜ਼ਾਹਿਰ ਹੈ ਇਹ ਜੋਗ ਦਾ ਕਨਸੈਪਟ ਜਿਹੜਾ ਆ, ਪਰ ਅੱਜ ਕੱਲ੍ਹ ਕੀ ਅਸਾਂ ਦੀ ਜਿਹੜੀ ਜ਼ਿੰਦਗੀ ਹੈ ਉਸ ਵਿੱਚ ਇਹ ਬੰਦਾ ਸਵਾਲ ਪੁੱਛਣਾ ਕਿ
डिजायर असां किस तरह काम करिए या क्योंकि तुस आखने पियो कि डिजायर या जेह्ड़ी तुसां ख्वाहिश ही जिस चीज दी भी ख्वाहिश ही शोहरत इज्जत सेहत पैसा मकाम मर्तबा जेह्ड़ा केड़ा भी तुसां की ख्वाहिश ही ਉਹ ਬੰਦਾ ਕਿਸ ਤਰ੍ਹਾਂ ਕੱਟ ਕਰ ਹੈ ਔਰ ਤੁਸਾਂ ਦੇ ਸਾਹਮਣੇ ਇਹ ਇਸ ਤਰ੍ਹਾਂ ਦੀ ਸਪਿਰਿਚੁਅਲ ਜਾਂ ਇਸ ਤਰ੍ਹਾਂ ਦੀ ਕੋਈ ਤੇਲ ਅਸ਼ੀ ਤੁਸਾਂ ਦੀ ਦਿਲ 'ਚ ख्वाहिश ਪੈਦਾ ਹੋਣੀ ਕਿ ਬੰਦਾ ਜ਼ਰਾ एक्सप्लोर पे करे कि अपनी ख्वाहिश अपना मन किस तरह मारने नी और ये प्रैक्टिस करना या ये सीखना बड़ा मुश्किल काम है हाँ तो ਇਹਨੂੰ ਰਿਜੈਕਟ ਕੀਤਾ ਨਾ ਜਿਹੜੀ ਸਾਡੀ ਫਿਲਾਸਫੀਕਲ ਟ੍ਰੈਡੀਸ਼ਨ ਹੈ ਬਾਬਾ ਫਰੀਦ ਤੋਂ ਲੈ ਕੇ ਤੇ ਜਿਹੜੇ ਵਾਰਿਸ ਸ਼ਾਹ ਤੱਕ ਉਹਨਾਂ ਨੇ ਤੇ ਵਾਰਿਸ ਸ਼ਾਹ ਦੇ ਤੇ 200 ਬੰਦ ਗਿਆ ਇਹਦੇ ਤੇ ਡਿਬੇਟ ਦੇ ਵਿੱਚ ਜਿਹਦੇ ਉਹ ਐਸੀ ਨੂੰ ਰਿਜੈਕਟ ਕਰਦੀ ਹੈ ਜਿਹੜੀ ਸੈਤੀ ਹੁੰਦੀ ਤੇ ਬਾਬਾ ਫਰੀਦ ਜਿਹੜੇ ਨੇ ਉਹ ਇਸ ਚੀਜ਼ ਨੂੰ ਆਪ ਰਿਜੈਕਟ ਕਰ ਚੁੱਕੇ ਨੇ ਪਰ ਇਟਸ ਅਨਦਰ ਫਿਲਾਸਫੀ ਜਿਵੇਂ ਬੁੱਧਿਜ਼ਮ ਦੀ ਆਪਣੀ ਫਿਲਾਸਫੀ ਹੈ ਤੇ ਲੇਕਿਨ we don't have to believe in it but we are going through this learning process ਕਿ different strains ਜਾਂ paths ਕਿਹੜੇ ਨੇ ਜਿਹੜੇ ਲੋਕਾਂ ਨੇ ਆਪਣੀ ਹੋਂਦ ਦੇ ਮੁਤਾਬਿਕ ਚੂਜ਼ ਕੀਤੇ ਜਿਹੜਾ ਅੰਤ ਆ ਨਾ ਜਾਂ ਜਿਹੜਾ ਐਂਡ ਆ ਉਹ ਇੱਕ ਹੀ ਆ ਭਾਵੇਂ ਤੁਸੀਂ ਡਿਜ਼ਾਇਰ ਖਤਮ ਕਰੋ ਭਾਵੇਂ ਤੁਸੀਂ ਦੁਨੀਆ 'ਚ ਰਹਿ ਕੇ ਆਪਣੇ ਨਫਸ ਕੀ ਕਾਬੂ ਕਰੋ ਜਾਂ ਲਗਾਮ ਪਾਓ ਮਗਰ ਉਹ ਜਿਹੜਾ ਅੰਤ ਆ ਉਹ ਇਹੀ ਆ ਕਿ ਤੁਸੀਂ ਕੀ ਲੋ ਜਿਹੜੀ ਲੱਗਣੀ ਤੁਸੀਂ ਨੇ ਤੁਸੀਂ ਮੈਨੂੰ ਰਾਂਝਾ ਯਾਦ ਕਰਦੇ ਹੋ ਜਿਹੜਾ ਲੜ ਪੈਂਦਾ ਜੁਗੀ ਦੇ ਨਾਲ ਉਹ ਕਹਿੰਦਾ ਮੈਂ ਤੇ ਆਇਆ ਹੀ ਡਿਜ਼ਾਇਰ ਲੈ ਕੇ ਆ ਤੇ ਤੂੰ ਕਹਿੰਦਾ ਡਿਜ਼ਾਇਰ ਮਾਰ ਦੇ I think it's never ending desire, never ending discussion. ਮੈਨੂੰ ਕਹਿੰਦਾ ਮੈਨੂੰ ਕੋਈ ਗੁਰ ਦੱਸੋ ਰਾਂ ਖਸਕਾਉਣੇ ਦਾ ਲੇਕਿਨ ਮੇਰੇ ਖਿਆਲ ਦੇ ਇਸ ਡਿਬੇਟ ਨੂੰ ਜਿੰਨਾ ਅੱਛਾ ਵਾਰਿਸ ਸ਼ਾਹ ਨੇ ਕਵਰ ਕੀਤਾ ਮੈਂ ਕਿਧਰੇ ਹੋਰ ਨਹੀਂ ਵੇਖਿਆ ਕਿ ਇਸ ਡਿਬੇਟ ਨੂੰ ਕਿਸੇ ਹੋਰ ਨੇ ਐਨੀ ਲੌਜੀਕਲੀ ਖੂਬਸੂਰਤ ਅੰਦਾਜ਼ ਚ ਨਾ ਐਜ ਡਿਬੇਟ ਲੈ ਕੇ ਚੱਲਿਆ ਹੋਵੇ ਕਿਉਂਕਿ ਉਹਦੇ ਜੋ ਕਹਿੰਦਾ ਕਿ ਅਗਰ ਤੂੰ ਜੋਗੀ ਬਣਨਾ ਹੀ ਹੈ ਤੇ ਦੁਨੀਆ ਤੋਂ ਕੱਟਣਾ ਹੈ ਤੇ ਦੁਨੀਆ ਤੋਂ ਸਾਰੀ ਦੁਨੀਆ ਕੱਟ ਜਾਏਗੀ ਤੇ ਤੂੰ ਖਾਵੇਂਗਾ ਕਿਤੋਂ ਖਾਣ ਵਾਸਤੇ ਤਾਂ ਤੂੰ ਸ਼ਹਿਰ ਜਾਣਾ ਹੈ ਰੋਟੀ ਲੈਣ ਤੇ ਉਹ ਦੈਟ ਇਜ਼ ਇਟਸ ਲਾਈਕ ਕਿ ਅੰਡਾ ਪਹਿਲੇ ਆਇਆ ਜਾਂ ਕੁਕੜੀ ਪਹਿਲੇ ਆਏਗੀ Can I you do parda the parda that line is the parda like to do with like purification but then Guru Nath puts it back so that he gets ready for the real world. Can we look at it like that? ਨਹੀਂ ਉਹ ਐਕਚੁਅਲੀ ਮਦੀਆ ਜੀ ਉਹ ਇੱਕ ਦੁਨੀਆ ਤੋਂ ਦੂਸਰੀ ਦੁਨੀਆ 'ਚ ਐਂਟਰ ਹੋ ਰਿਹਾ ਹੈ ਇੱਕ ਲਾਈਫ ਤੋਂ ਇੱਕ ਹੋਰ ਲਾਈਫ 'ਚ ਐਂਟਰ ਹੋ ਰਿਹਾ ਹੈ ਪਹਿਲੇ ਜਿਹੜੀ ਉਹਦੀ ਲਾਈਫ ਸੀ ਉਹ ਬਾਦਸ਼ਾਹ ਦਾ ਪੁੱਤਰ ਸੀ ਔਰ ਬਾਦਸ਼ਾਹ ਦਾ ਪੁੱਤਰ ਹੋਣਾ ਹੀ ਉਹਦਾ ਗੁਨਾਹ ਬਣ ਗਿਆ ਹੋਇਆ ਸੀ ਉਹ ਸਜ਼ਾਵਾਂ ਹੀ ਮਿਲੀ ਜਾ ਰਹੀਆਂ ਸੀ ਉਹਨੂੰ 12 ਸਾਲ ਦੀਆਂ ਉਹਨੇ 2 ਸਜ਼ਾਵਾਂ ਕੱਟੀਆਂ ਨੇ ਹੁਣ ਜਿਹੜਾ ਉਹ ਉਸ ਜ਼ਿੰਦਗੀ 'ਚ ਵਾਪਸ ਨਹੀਂ ਜਾਣਾ ਚਾਹੁੰਦਾ ਉਹ ਕਹਿੰਦਾ ਗੋਰਖਨਾਥ ਨੂੰ ਕਿ ਮੈਂ ਹੁਣ ਜੋਗੀ ਬਣਾਂਗਾ ਤੂੰ ਮੈਨੂੰ ਜੋਗੀ ਬਣਾ ਲੈ ਔਰ ਆਪਣੀ ਜਿਹੜਾ ਤੇਰਾ ਇੰਸਟੀਟਿਊਸ਼ਨ ਹੈ ਉਹਦੇ ਵਿੱਚ ਮੈਨੂੰ ਦਾਖਲ ਕਰ ਲੈ ਇੱਥੇ ਉਹ ਬੜੀਆਂ ਮਜ਼ੇਦਾਰ ਲਾਈਨਾਂ ਲਿਖੀਆਂ ਨੇ ਉਹਨੇ ਮੈਂ ਲੈਣ ਬਾਰੇ ਸੋਚ ਰਿਹਾ ਸੀ ਜਲ ਪਾ ਕੇ ਪੂਰਿਆ ਤੁਰਤ ਮੀਤਾ ਪਾਣੀ ਪਾ ਕੇ ਉਹਨੇ ਪਿਆਲੇ ਨੂੰ ਭਰਿਆ ਲੇਕਿਨ ਉਹਨੇ ਲਫ਼ਜ਼ ਲਿਖਿਆ ਪੂਰਿਆ ਪੂਰਨਾ ਹੁੰਦਾ ਮਸਲਾ ਜਿਹੜਾ ਕੋਈ ਸੁਰਾਖ ਹੈ ਜ਼ਮੀਨ ਦੇ ਵਿੱਚ ਅਸੀਂ ਉਹਨੂੰ ਬਰਾਬਰ ਅਗਰ ਕਰ ਦਿੰਦੇ ਹਾਂ ਤੇ ਅਸੀਂ ਉਹਨੂੰ ਪੂਰਨੇ ਹਾਂ ਕਬਰ ਦੇ ਵਿੱਚ ਵੀ ਜਦੋਂ ਅਸੀਂ ਬੰਦੇ ਨੂੰ ਪਾ ਕੇ ਉਹਦੇ ਉੱਤੇ ਮਿੱਟੀ ਪਾਉਂਦੇ ਹਾਂ ਉਹ ਵੀ ਪੂਰਨਾ ਹੈ ਉਹਨੂੰ ਵੀ ਅਸੀਂ ਪੂਰਨ ਕਰਨੇ ਹਾਂ ਤੇ ਜਿਹੜਾ ਲਫ਼ਜ਼ ਮੀਤਾ ਹੈ ਮੀਤਾ ਦਾ ਮਤਲਬ ਤੇ ਪਿਆਲਾ ਲਿਖਿਆ ਹੈ ਲੇਕਿਨ ਮੀਤਾ ਦੇ ਵਿੱਚ ਮੀਤ ਵੀ ਹੈ ਮਿੱਤਰ ਵੀ ਹੈ ਮਿੱਤਰ ਹੈ ਨਾ ਜਿਹੜਾ ਤੁਹਾਡਾ ਦੋਸਤ ਹੈ ਮੀਤ ਵੀ ਤੁਸੀਂ ਸੁਣਿਆ ਹੈ ਮਿੱਤਰਾ ਮੀਤ ਥੋੜਾ ਹਿੰਦੀ ਟੱਚ ਵੀ ਹੈ ਇਹਦੇ 'ਚ ਤੇ ਉਹ ਬੜੀਆਂ ਰਮਜ਼ ਵਾਲੀਆਂ ਲਾਈਨਾਂ ਨੇ
ਮੈਂ ਲੱਗਾ ਸਿੰਬੋਲਿਕ ਲਾਈਨ ਮੈਂ ਲੱਗਾ ਸੀ ਮੀਤਾ ਦਾ ਮਤਲਬ ਮੀਤ ਤੋਂ ਵਿਸਾਲ ਵੀ ਹੈ ਕਿ ਪੂਰਾ ਕੀਤਾ, ਵਿਸਾਲ ਕਰਾਇਆ ਉਹਦਾ ਨਾ, ਕਿਸੇ ਚੀਜ਼ ਨਾਲ ਜੋੜਿਆ ਉਹਨੂੰ, ਹਾਂ ਕਿਉਂਕਿ ਜੁੜਦਾ ਪਿਆ ਨਾ ਇੱਕ ਨਵੀਂ ਦੁਨੀਆ ਚ, ਨਵੀਂ ਹਕੀਕਤ ਚ ਜਾ ਰਿਹਾ, ਨਵੀਂ ਲਾਈਫ ਨਾਲ ਉਹਨੂੰ ਜੋੜਿਆ ਜਾ ਰਿਹਾ, ਪੂਰਾ ਕੀਤਾ ਜਾ ਰਿਹਾ। ਹਾਂ ਜਿਹੜਾ ਅਸੀਂ ਕਹਿੰਦੇ ਨਾ ਕਿ ਉਹ ਬੰਦਾ ਮਰ ਗਿਆ ਜ਼ੁਬੈਰ ਸਾਹਿਬ, ਕਿ ਉਹ ਪੂਰਾ ਹੋ ਗਿਆ, ਦਾ ਮਤਲਬ ਕਿ ਉਹ ਅਗਲੀ ਦੁਨੀਆ ਚ ਚਲਾ ਗਿਆ, ਪੂਰਾ ਹੋ ਗਿਆ, ਹਾਂ ਟ੍ਰਾਂਸਫਰ ਹੋ ਗਿਆ। ਹਾਂ ਉਮਰ ਖਯਾਮ ਇੱਕ ਪਰਸ਼ੀਆ ਦਾ ਬੜਾ ਲਾਜਵਾਬ ਸ਼ਾਇਰ ਹੋਇਆ, ਉਹਦੀ ਇੱਕ ਰੁਬਾਈ ਹੈ ਉਹਦੇ ਚੋਂ ਪਰਦੇ ਦਾ ਲਫ਼ਜ਼ ਵਰਤਦਾ। ਉਹ ਕਹਿੰਦਾ ਕਿ ਮੇਰੇ ਤੇ ਰੱਬ ਦੇ ਦਰਮਿਆਨ ਇੱਕ ਪਰਦਾ ਸੀ, ਨਵੀਂ ਦਾਨਮ ਨਾ ਤੈਨੂੰ ਪਤਾ ਸੀ ਤੇ ਨਾ ਮੈਨੂੰ ਪਤਾ ਸੀ, ਤੇ ਜਦੋਂ ਉਹ ਪਰਦਾ ਉੱਠ ਗਿਆ ਫਿਰ ਨਾ ਤੂੰ ਸੀ ਤੇ ਨਾ ਮੈਂ ਸਾਂ। ਬਿਲਕੁਲ ਠੀਕ, ਬਿਊਟੀਫੁਲ, ਬਹੁਤ ਖੂਬਸੂਰਤ। ਇਹ ਵੈਸੇ ਬਾਰਿਸ਼ ਵਾਲਾ ਨੇ ਜਿਹੜਾ ਇੱਕ ਬੰਦ ਲਿਖਿਆ ਨਾ ਘੁੰਡ ਦੇ ਉੱਤੇ, ਉਹ ਵੀ ਬਹੁਤ ਖੂਬਸੂਰਤ ਬੰਦ ਲਿਖਿਆ ਹੈ ਘੁੰਡ ਦੇ ਉੱਤੇ। ਮੈਂ ਇਸ ਬੰਦ ਨੂੰ ਦੇਖ ਰਿਹਾ ਸੀ ਕਿ ਇਸ ਬੰਦ ਦੇ ਵਿੱਚ ਦੇਖੋ ਪਾਣੀ ਦਾ ਘੁੱਟ ਪਿਆਉਣ ਤੋਂ ਬਾਅਦ ਉਹਦਾ ਪੂਰਨ ਦਾ ਸਾਵਧਾਨ ਅਵੇਅਰਨੈਸ ਹੋ ਜਾਣੀ। 12 ਸਾਲ ਕਵਰ ਕੀਤੇ ਇਸ ਬੰਦ ਨੇ ਕਿ 12 ਬਰਸ ਦੇ ਬਾਅਦ ਅਖੀਰਲੀ ਲਾਈਨ ਜੋ ਕਿ ਕਾਦਰ ਯਾਰ ਗੁਜ਼ਾਰ ਕੇ ਬਰਸ 12 ਖਸਤਾ ਹਾਲ ਮਤਲਬ ਤੁਹਾਡੀ ਉਸ ਸ਼ਖਸ ਦੀ ਜਾਂ ਪੂਰਨ ਦੀ ਜਿਹੜੀ ਫ੍ਰੈਕਚਰਡ ਸਪਿਰਿਟ ਸੀ ਉਸ ਨੂੰ ਖੁਸ਼ਹਾਲ ਕੀਤਾ। ਖੁਸ਼ਹਾਲ ਦਾ ਮਤਲਬ ਇਹ ਨਹੀਂ ਕਿ ਉਹਨੂੰ ਹੈਪੀ ਕੀਤਾ ਜਾਂ ਕੋਈ, ਉਹਨੂੰ ਮੁੜ ਕੇ ਦੁਬਾਰਾ ਇਨ ਰਿਐਲਿਟੀ, ਇਨ ਇਕੁਲਿਬਰੀਅਮ, ਇਨ ਰੈਸ਼ਨੈਲਿਟੀ ਲਿਆਂਦਾ। ਸੋ ਖੁਸ਼ਹਾਲ ਦਾ ਆਮ ਅਸੀਂ ਸਮਝੇ ਬੜੇ ਖੁਸ਼ਹਾਲ ਹੈ ਜੀ, ਬੜੇ ਹੈਪੀ ਹੈ, ਸਭ ਕੁਛ ਉਹਨਾਂ ਦੇ ਪਾਸ, ਨਹੀਂ, ਇੱਥੇ ਖੁਸ਼ਹਾਲ ਦਾ ਮਤਲਬ ਇਜ਼ ਰਿਐਲਿਟੀ। ਉਹਨੂੰ ਇੱਕ ਐਸੀ ਰਿਐਲਿਟੀ, ਐਸੀ ਰੈਸ਼ਨੈਲਿਟੀ ਜਾਂ ਇਕੁਲਿਬਰੀਅਮ ਦੇ ਵਿੱਚ ਲਿਆਂਦਾ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਖਾਹਿਸ਼ਾਂ ਜਿਹੜੀਆਂ ਸਾਨੂੰ ਤੰਗ ਕਰਦੀਆਂ ਨੇ, ਦੁੱਖ ਦਿੰਦੀਆਂ ਨੇ, ਉਹਨਾਂ ਦੇ ਵਿੱਚ ਖਾਹਿਸ਼ਾਂ ਤੋਂ ਬਿਨਾਂ ਤਾਂ ਦੁਨੀਆ ਅੱਗੇ, ਇਨਸਾਨ ਅੱਗੇ ਜਾ ਹੀ ਨਹੀਂ ਸਕਦਾ। ਖਾਹਿਸ਼ਾਂ ਜ਼ਰੂਰੀ ਨੇ ਪਰ ਉਹਨਾਂ ਦਾ ਇਕੁਲਿਬਰੀਅਮ ਹੋਣਾ, ਉਹਨਾਂ ਦਾ ਬੈਲੈਂਸ ਹੋਣਾ, ਅੰਡਰ ਕੰਟਰੋਲ ਹੋਣਾ ਇਜ਼ ਮੋਰ ਇੰਪੋਰਟੈਂਟ। ਸੋ ਮੇਰਾ ਖਿਆਲ ਇਹੀ ਜੋਗੀ ਮਤ ਦੀ ਫਿਲਾਸਫੀ ਆ ਕਿ ਰਿਐਲਿਟੀ ਨਾਲ, ਰੈਸ਼ਨੈਲਿਟੀ ਦੇ ਨਾਲ ਡੀਲ ਕਰਨਾ, ਨੋਟ ਕਿ ਉਹਦੀ ਫ੍ਰੈਕਚਰਡ ਈਗੋ ਨੂੰ, ਫ੍ਰੈਕਚਰਡ ਸਪਿਰਿਟ ਨੂੰ ਹੀਲ ਕੀਤਾ। ਮੈਂ ਇਸ ਬੰਦ 'ਚ ਇਹੀ ਸਮਝਿਆ। ਹਾਂ ਉਹਨੇ ਸਾਵਧਾਨ ਦਾ ਲਫ਼ਜ਼ ਵਰਤਿਆ, ਪੂਰਨ ਭਗਤ ਤਾਈਂ ਸਾਵਧਾਨ ਕੀਤਾ, ਤੇ ਸਾਵਧਾਨ ਦਾ ਮਤਲਬ ਹੈਗਾ ਇੰਟੈਲੀਜੈਂਟ ਕਰਨਾ, ਹੁਸ਼ਿਆਰ ਕਰਨਾ, ਉਹਨੂੰ ਜਿਹੜੀ ਕੰਪਰੀਹੈਂਸ਼ਨ ਹੈ ਆਲ ਦੁਆਲ ਦੀ, ਤੁਹਾਡੇ ਇਰਦ ਗਿਰਦ ਜੋ ਹੋ ਰਿਹਾ ਉਹਨੂੰ ਜਿਹੜੀ ਸਮਝ ਹੈ ਉਹ ਸਾਵਧਾਨੀ ਹੈ। ਔਰ ਉਹਦੇ ਵਿੱਚ ਆਪਣਾ ਫਿਰ ਤੁਸੀਂ ਆਪਣਾ ਮਕਾਮ, ਆਪਣੀ ਜਿਹੜਾ ਸਟੇਟਸ ਹੈ ਔਰ ਆਪਣੀ ਜਿਹੜੀ ਐਗਜ਼ਿਸਟੈਂਸ ਹੈ ਉਹਨੂੰ ਮੁਕਰਰ ਕਰਦੇ ਹੋ ਕਿ ਅੱਛਾ ਮੈਂ ਇਹ ਹਾਂ ਤੇ ਇਹ ਦੁਨੀਆ ਤੇ ਮੈਂ ਇਹ ਕਰਨਾ, ਇਹ ਸਾਵਧਾਨੀ ਹੈ। ਮਿਲਟਰੀ ਦੇ ਵਿੱਚ ਇਹਨੂੰ ਕਹਿੰਦੇ ਨੇ ਅਟੈਂਸ਼ਨ, ਕਿ ਕਿਸੇ ਵੀ ਸੋਲਜਰ ਨੂੰ ਤੁਸੀਂ ਅਟੈਂਸ਼ਨ ਕਰਨਾ ਜੇ, ਉਹਨੂੰ ਹਿੰਦੀ 'ਚ ਸਾਡੇ ਕਹਿੰਦੇ ਨੇ ਸਾਵਧਾਨ। ਕਿ ਇਹ ਨਹੀਂ ਕਿ ਫਿਜ਼ੀਕਲੀ ਤੁਸੀਂ ਟਾਈਟ ਹੋ ਜਾਣਾ ਜਾਂ ਖੁਸ਼ ਹੋ ਜਾਣਾ, ਮੈਂਟਲ ਅਲਰਟਨੈਸ ਵੀ ਨਾਲ ਹੋਣੀ ਆ। ਇਹ ਮੈਂਟਲ ਅਲਰਟਨੈਸ ਦੀ ਗੱਲ ਹੋ ਰਹੀ ਹੈ ਇੱਥੇ। ਹਾਂਜੀ। Sorry, can I just ask, did Kader Yar John Buchke do play on words? So for Puriya, I know that again you said Barna, but then also saying Purna, so it's like Puran Pyar se. I don't know, it's like there's a kind of in nature, the way Kader Yar is even calling Puran Bhagat Purna. I don't know, or am I thinking too deep? ਉਹ ਮੈਂ ਕੁਛ ਮਤਲਬ ਦੱਸੇ ਨੇ, ਜਦੋਂ ਕੋਈ ਬੰਦਾ ਫੌਤ ਹੋ ਜਾਂਦਾ ਨਾ, ਵਧੀਆ ਜੀ, ਜਦੋਂ ਬੰਦਾ ਮਰ ਜਾਂਦਾ ਕੋਈ, ਉਹਦੇ ਲਈ ਜਿਹੜਾ ਕਲਚਰ ਸਾਡਾ ਲਫ਼ਜ਼ ਹੈ ਨਾ, ਉਹ ਹੈ ਕਿ ਫਲਾਨ ਇਮਾਮ ਖਮੇਨੀ ਪੂਰੇ ਹੋ ਗਏ। Okay. Yeah. I have heard that. Yeah. Okay. ਅਮਰਜੀਤ ਨੂੰ ਮੇਰੇ ਤੋਂ ਬਹੁਤਾ ਪਤਾ, ਕਿਉਂਕਿ ਇਹਦੇ ਵਿੱਚ ਜਿਹੜਾ ਨੌਨ ਮੁਸਲਿਮ ਜ਼ਿਆਦਾ ਵਰਤਿਆ ਜਾਂਦਾ ਹੈ ਲਫ਼ਜ਼ ਹਿੰਦੂਆਂ ਵਿੱਚ ਔਰ ਸਰਦਾਰਾਂ ਦੇ ਵਿੱਚ। ਪੂਰੇ ਹੋ, ਫਲਾਨ ਬੰਦਾ ਗੁਜ਼ਰ ਗਿਆ ਸੀ, ਕਹਿੰਦੇ ਜੀ ਗੁਜ਼ਰ ਗਿਆ, ਫੌਤ ਹੋ ਗਿਆ, ਉਹ ਕਹਿੰਦੇ ਪੂਰੇ ਹੋ ਗਏ। ਪੂਰੇ ਨਹੀਂ,
he has completed his life and has gone. Mm. लाइफ Complete कंप्लीट हो गई है, का लाइफ कंप्लीट हो गई है, वो चला गया। Mm. बस Okay. ਪੂਰਨਾ ਜਿਹੜਾ ਪੂਰਨਾ ਬੜਾ ਦੇਖੋ ਪੂਰੀਆ ਦੇ ਵਿੱਚ ਪੂਰਨ ਭਗਤ ਵੀ ਛੁਪਿਆ ਹੈ, ਉਹ ਵੀ ਪੂਰਨ ਹੀ ਹੈ। पूरा हो गया भगत That's what I'm saying. That is so beautiful. Yeah. Yes. पूरा होके भगत हो रहा या भगत Yeah. पूरा हो गया। वैसे अगली सीएफटी में नेक्स्ट शुरू करिए, रैप अप करिए। हाँ नहीं हो सकता, 58 हो गया टाइम हाँ जी, मेरे ਕੋਲ ਵੀ हाँ जी। ਤੇ ਬਸ ਹੋਰ ਕੋਈ ਦੋਸਤ ਇੱਕ ਦੋ ਗੱਲਾਂ ਕਰਨਾ ਚਾਹਣ ਤੇ ਕਰ ਲਓ, ਨਹੀਂ ਤੇ ਅਸੀਂ ਵਾਈਂਡ ਅਪ ਕਰ ਦਿੰਦੇ। ठीक है, बहुत अच्छी डिस्कशन हुई क्योंकि बंद ऐसे ने, दे आर वेरी डिबेटिंग बंद, और बड़ी साड़ा जेड़ा दिमाग जेड़ा है बहुत यूज हो रहा है, और जिन्ना ज्यादा तुसी दिमाग इस्तेमाल करोगे डिमेंशिया नहीं होएगा ता, क्योंकि जेड़ी रिसर्च आई है वो कहते जेड़ा दिमाग यूज करदा है, जेड़ा लिखदा है पढ़दा है, ਉਹਨੂੰ ਡਿਮੈਂਸ਼ੀਆ ਨਹੀਂ ਹੁੰਦਾ, ਜਿਹੜਾ ਘੱਟ ਇਸਤੇਮਾਲ ਕਰਦਾ ਅਲਜ਼ਾਈਮਰ ਦਾ ਪੇਸ਼ੈਂਟ ਫਿਰ ਉਹੀ ਹੁੰਦਾ। ठीक। मेरे ख्याल बेचारे कादर यार ने तो पता नहीं ये गल सोच के लिखा या नहीं लिखा, असी अगे मतलब धर्म मतलब कढ़ी जा, पर साडी भी एक्सरसाइज दी है इस नाल। हाँ नहीं वो बड़ा मजा आता है अमरजीत जी, मतलब जेड़ा कढ़ी दे ना यही जेड़ा नु डीकोड करना सी करने आ कि टैक्सट ਨੂੰ ਜਿਹੜਾ ਡੀਕੋਡ ਕੀਤਾ ਜਾਏ, ਖਾਸ ਤੌਰ ਤੇ ਵੀ ਕਲਾਸਿਕ ਲਿਟਰੇਚਰ ਹੈ ਪੁਰਾਣਾ, ਉਹ ਸਾਨੂੰ ਪਤਾ ਨਹੀਂ ਕਿਸ ਹਿਸਾਬ 'ਚ ਉਹਨਾਂ ਨੇ ਲਿਖਿਆ, ਅਸੀਂ ਆਪਣੀ ਅੱਜ ਦੀ ਦੁਨੀਆ 'ਚ ਨੂੰ ਖੋਲ ਰਹੇ ਹਾਂ। बिल्कुल सही। मैं रिकॉर्डिंग स्टॉप कर रहा हूँ। हाँ ठीक है।